ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਕੁਝ ਅਹਿਮ ਖਬਰਾਂ ਆ, ਉਸ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਜਿਹੜੇ ਇਸ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ 28 ਅਪ੍ਰੈਲ ਦਿਨ ਵੀਰਵਾਰ, ਅਤੇ ਆਪਣਾ ਇਸ ਸਵੇਰ ਦਾ ਖਬਰ 'ਤੇ ਨਜ਼ਰ ਪ੍ਰੋਗਰਾਮ ਦਾ ਬੁਲਟਨ ਚੱਲ ਰਿਹਾ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਅਤੇ ਦਲਬੀਰ ਸਿੰਘ ਗਿੱਲ ਲਾਈਵੋਕ ਤੋਂ। ਅਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂਆਤ ਕਰਦੇ ਹਾਂ। ਪ੍ਰਕਾਸ਼ ਬਾਦਲ ਨੂੰ ਨਹੀਂ ਫਰਮਾਇਆ ਆ ਵੀ ਮੁੱਖ ਸੰਸਦੀ ਸਕੱਤਰ ਮੰਤਰੀ ਬਣਾਉਣ ਦੀ ਟ੍ਰੇਨਿੰਗ ਆ। ਇਹ ਮੁੱਖ ਸਕੱਤਰਾਂ ਵਾਲਾ ਕਾਫੀ ਰੌਲਾ ਰੱਪਾ ਪਿਆ। ਜਿਨ੍ਹਾਂ ਦਾ ਜਿਹੜਾ ਹਾਕੀ ਖਿਡਾਰੀ ਸਾਬਕਾ ਪ੍ਰਗਟ ਸਿੰਘ, ਉਹ ਸਹੁੰ ਚੁੱਕ ਸਮਾਗਮ 'ਚ ਨਹੀਂ ਗਿਆ, ਜਿਹੜਾ ਇਹਨਾਂ ਨੇ ਰੱਖਿਆ ਸੀ ਉੱਥੇ ਚੰਡੀਗੜ੍ਹ। ਉਹ ਸਮਾਗਮ ਦੇ ਵਿੱਚ 6 ਗਏ ਆ, 7ਵਾਂ ਨਹੀਂ ਗਿਆ। ਦਲਜੀਤ ਸਿੰਘ ਚੀਮਾ ਅੱਜ ਉਹਦੇ ਘਰੇ ਗਿਆ ਤੜਕੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਉਹਨੇ ਦਿੱਤੇ ਲੋਲੀਪੌਪ, ਪਰ ਪ੍ਰਗਟ ਸਿੰਘ ਨਹੀਂ ਮੰਨਿਆ। ਪ੍ਰਗਟ ਸਿੰਘ ਇਸ ਗੱਲ ਤੇ ਅੜਿਆ ਰਿਹਾ ਕਿ ਤੁਸੀਂ ਮੇਰੀ ਗੱਲ ਨਹੀਂ ਸੁਣੀ, ਕਿਉਂਕਿ ਉਹਦੇ ਪਿੰਡ ਦੇ ਕੋਲ ਇੱਕ ਜਿਹੜਾ ਕੂੜਾ ਸੁਧਾਰ ਜਿਹੜਾ ਪਲਾਂਟ ਲੱਗਣ ਵਾਲਾ, ਉਹ ਵਿਰੋਧ ਕਰਦੇ ਉੱਥੋਂ ਦੇ ਇਲਾਕਾ ਨਿਵਾਸੀ। ਉਹ ਪ੍ਰਗਟ ਸਿੰਘ ਵੀ ਕਰਦਾ, ਪਰ ਉਹਦੀ ਕਿਸੇ ਨੇ ਗੱਲ ਨਹੀਂ ਸੁਣੀ। ਇਸ ਕਰਕੇ ਉਹ ਆਪਦੀ ਜਿੱਦ ਤੇ ਅਟਲ ਰਿਹਾ, ਬਜਿੱਦ ਰਿਹਾ, ਉਹ ਨਹੀਂ ਗਿਆ। ਭਾਜਪਾ ਦੀ ਇੱਕ ਤੇਜ਼ ਤਰਾਰ ਤੇ ਵਿਵਾਕ ਨੇਤਾ ਆ ਲਕਸ਼ਮੀ ਕਾਂਤਾ ਚਾਵਲਾ, ਉਹਨੇ ਵੀ ਇਸ ਮੁੱਦੇ ਤੇ ਅੱਜ ਕਾਫੀ ਇਹਨਾਂ ਨੂੰ ਕਰੜੇ ਹੱਥੀ ਲਿਆ CPS ਦੇ ਮਾਮਲੇ ਤੇ, ਜਿਹੜੇ ਮੁੱਖ ਸਕੱਤਰ ਚੁਣੇ ਗਏ। ਪਰ ਸਭ ਤੋਂ ਵੱਡਾ ਬਿਆਨ ਆਇਆ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ। ਉਹ ਕਹਿੰਦੇ ਕਿ ਲੋਕਾਂ ਦਾ ਤਾਂ ਕੰਮ ਹੀ ਹੈ ਰੌਲਾ ਪਾਈ ਜਾਣਾ, ਇਹ ਤੇ ਚੰਗੇ ਤੇ ਵੀ ਜਿਹੜਾ ਆ ਕਾਮਾ ਰੌਲੀ ਪਾਈ ਜਾਂਦੇ ਆ। ਅਸਲ ਦੇ ਵਿੱਚ ਕਹਿੰਦੇ ਕਿ ਗੱਲ ਸਮਝਣ ਦੀ ਲੋੜ ਆ। ਇਹ ਜਿਹੜੇ ਮੁੱਖ ਸੰਸਦੀ ਸਕੱਤਰ ਆ, ਇਹ ਟ੍ਰੇਨਿੰਗ ਆ, ਜਿਨ੍ਹਾਂ ਨੇ ਕੱਲ ਨੂੰ ਮੰਤਰੀ ਬਣਨਾ ਹੈ ਜੀ। ਕਮਾਲ ਦਾ ਉਹਨਾਂ ਨੇ ਜਵਾਬ ਦਿੱਤਾ, ਕਿਉਂਕਿ ਜਦੋਂ ਉਹ ਜਵਾਬ ਦਿੰਦੇ ਫਿਰ ਬੋਲਤੀ ਬੰਦ ਹੋ ਜਾਂਦੀ ਹੈ। ਬੋਲਣ ਦੇ ਵਿੱਚ ਤੇ ਉਹ ਭਾਸ਼ਣ ਕਲਾ ਦੇ ਤੇ ਮਾਹਰ ਨੇ ਨਾ। ਉਹ ਕਹਿੰਦੇ ਜੀ ਜਿਵੇਂ ਰੰਗਰੂਟ ਹੁੰਦੇ ਆ, ਪਹਿਲਾਂ ਭਰਤੀ ਕੀਤੇ ਜਾਂਦੇ, ਫਿਰ ਉਹਨਾਂ ਨੂੰ ਹਥਿਆਰਬੰਦ ਫੋਰਸ ਦੇ ਵਿੱਚ ਲਾਇਆ ਜਾਂਦਾ। ਇਹ ਰੰਗਰੂਟ ਇੱਕ ਤਰ੍ਹਾਂ ਕਹਿ ਸਕਦੇ, ਮੰਤਰੀ ਬਣਨ ਦਾ ਪਹਿਲਾ ਪੜਾਅ ਆ। ਹੁਣ ਇਹ ਵੇਖਣ ਵਾਲੀ ਗੱਲ ਹੈ ਜੀ, ਜਿਹੜੇ ਬੀਬੀ ਸਿੱਧੂ ਵਰਗੇ ਪਿਛਲੇ 4.5 ਸਾਲ ਤੋਂ CPS ਲੱਗੇ ਆ, ਚੀਫ ਪਾਰਲੀਮੈਂਟ ਸੈਕਟਰੀ ਲੱਗੇ ਆ, ਉਹ ਤੇ ਮੰਤਰੀਆਂ ਦੀ ਉਹਨਾਂ ਦੀ ਵਾਰੀ ਤੇ ਆਈ ਨਹੀਂ। ਜਿਹੜੇ ਉਦੋਂ ਵੀ ਪਿਛਲੇ ਵਾਰੀ ਦੇ ਆ, ਉਹ ਵੀ ਹਾਲੇ ਤੱਕ ਮੈਨੂੰ ਕਈ ਏਦਾਂ ਦੇ ਮਿਲਣਗੇ ਜਿਨ੍ਹਾਂ ਦੀ ਵਾਰੀ ਆਈ ਨਹੀਂ। ਪਰ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਹੈ ਕਿ ਜਦੋਂ ਹਾਈ ਟ੍ਰੇਨਿੰਗ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ 'ਚ ਲਾਈ ਸੀ, ਇਹ ਮੁੱਖ ਸੰਸਦੀ ਸਕੱਤਰ ਲਾਏ ਸੀ, ਤੇ ਉਦੋਂ ਇਹਨਾਂ ਦਾ ਮਹਿਰੂਮ ਨੇਤਾ ਜਿਹੜਾ ਕੈਪਟਨ ਕਮਲਜੀਤ, ਉਸ ਕੇਸ ਨੂੰ ਚੰਡੀਗੜ੍ਹ ਲੈ ਗਿਆ ਸੀ ਹਾਈ ਕੋਰਟ ਦੇ ਵਿੱਚ। ਉਦੋਂ ਦਾ ਕੇਸ ਚੱਲਦਾ ਪਿਆ। ਜੇ ਇਹ ਟ੍ਰੇਨਿੰਗ ਹੈ ਮੰਤਰੀ ਬਣਾਉਣ ਦੀ, ਤੇ ਫਿਰ ਤੁਹਾਨੂੰ ਉਸ ਟ੍ਰੇਨਿੰਗ ਤੇ ਕੀ ਇਤਬਾਰ ਸੀ, ਕੀ ਇਤਰਾਜ਼ ਸੀਗਾ? ਤੁਸੀਂ ਵੀ ਉਹ ਟ੍ਰੇਨਿੰਗ ਚੱਲਣ ਦਿੰਦੇ। ਸੋ ਇਹ ਟ੍ਰੇਨਿੰਗ ਨਹੀਂ, ਹੁਣ ਇਹ ਟ੍ਰੇਨਿੰਗ ਦੇ ਬਹਾਨੇ ਇਹ ਟ੍ਰੇਨਡ ਕੀਤਾ ਜਾ ਰਿਹਾ ਉਹਨਾਂ ਆਪਦੇ ਵਰਕਰਾਂ ਨੂੰ, ਆਪਦੇ ਲੋਕਾਂ ਨੂੰ, ਕਿ ਭਾਈ ਤੁਸੀਂ ਵੀ ਉਮੀਦ ਦਾ ਪੱਲਾ ਥਾਮ ਕੇ ਰੱਖਿਓ, ਪੱਲਾ ਛੱਡਿਓ ਨਾ, ਤੁਹਾਡੀ ਵੀ ਵਾਰੀ ਆ ਸਕਦੀ ਹੈ। ਟ੍ਰੇਨਿੰਗ ਨਹੀਂ, ਇਹ ਟ੍ਰੇਨਡ ਕੀਤਾ ਜਾ ਰਿਹਾ ਦੂਜਿਆਂ ਨੂੰ। ਜੀ ਬਿਲਕੁਲ। ਅਤੇ ਅਗਲੀ ਗੱਲ ਕਰਦੇ ਹਾਂ। ਕੈਪਟਨ ਰੂਸਾ ਦੀਆਂ ਫੋਟੋਆਂ ਨੇ ਮਚਾਈ ਹਾਹਾਕਾਰ, ਵੀਰ ਦਵਿੰਦਰ ਜਗਮੀਤ ਹੋਣਾ ਨੇ ਸਾਧੇ ਹਮਲੇ। ਇਹ ਤੇ ਭਰੇ ਪਏ ਸੀਗੇ ਵੀਰ ਦਵਿੰਦਰ ਤੇ ਜਗਮੀਤ ਬਰਾੜ, ਤਾਂ ਜਿੱਦਾਂ ਕਹਿ ਲਈਏ ਨਾ ਕਿ ਵਿਸ ਘੋਲਦੇ ਪਏ ਸੀ ਕਿ ਕਦੋਂ ਜ਼ਹਿਰ ਕੱਢਣ ਦਾ ਮੌਕਾ ਮਿਲ ਜਾਵੇ। ਉਹ ਦਾੜ ਹੇਠ ਕੈਪਟਨ ਆ ਗਿਆ,
ਉਹ ਜੀ। ਫੋਟੋਆਂ ਵਾਇਰਲ ਹੋ ਗਈਆਂ। ਮੌਕਾ ਮਿਲ ਗਿਆ, ਜਗਮੀਤ ਬਰਾੜ ਨੇ ਤੇ ਬਹੁਤ ਗਾਂਹ ਦੀ ਗੱਲ ਕਰ ਦਿੱਤੀ। ਉਹ ਕਹਿੰਦਾ ਕਿ ਇਹਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ, ਇਹ ਐਵੇਂ ਜੀ ਬੀਚਾਂ ਤੇ ਨਹਾਉਂਦਾ ਫਿਰਦਾ ਹੈ, ਇਹ ਹੈ ਜੋ ਹੈ ਉਹ ਹੈ। ਬਹੁਤ ਉਹਨੇ ਆਪਣੀ ਪੜਾਸ ਕੱਢੀ, ਜਾਨੀ ਜਿਹੜਾ ਮਟੀਰੀਅਲ ਉਹਦੇ 6 ਮਹੀਨੇ ਦਾ ਅੰਦਰ ਸੀਗਾ ਉਹ ਸਾਰਾ ਕੱਢਤਾ ਉਹਨੇ ਬਾਹਰ। ਜੀ ਦੂਜੇ ਪਾਸੇ ਵੀਰ ਦਵਿੰਦਰ ਸਿੰਘ ਆ, ਉਹਨੇ ਹਾਰ ਦਾ ਠੀਕਰਾ ਹੀ ਭੰਨ ਦਿੱਤਾ। ਉਹ ਕਹਿੰਦਾ ਜਿਹੜੀ 2007 ਵਾਲੀ ਹਾਰ ਹੋਈ ਸੀ ਸਾਡੀ, 2012 ਵਾਲੀ ਹਾਰ ਹੋਈ ਹੈ, ਉਹਦਾ ਕਾਰਨ ਹੀ ਅਰੂਸਾ ਹੈ। ਉਹ ਤੇ ਇੱਥੋਂ ਤੱਕ ਚਲਾ ਗਿਆ ਕਿ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਅਰੂਸਾ ਨੂੰ ਪਲਾਂਟ ਕੀਤਾ ਗਿਆ ਹੈ ਜੀ ਪਾਕਿਸਤਾਨ ਵੱਲੋਂ। ਹੁਣ ਇਹ ਚੀਜ਼ਾਂ ਕਮਾਲ ਦੀ ਗੱਲ ਆ ਕਿ 28 ਅਗਸਤ ਨੂੰ ਜਗਮੀਤ ਬਰਾੜ ਦਾ ਇੱਕ ਬਿਆਨ ਆਉਂਦਾ ਹੈ। ਜੀ ਉਹ ਲੰਬੀ ਚ ਆਏ ਸੀ ਕਿ ਉਸ ਦਿਨ ਦੌਰੇ ਦੇ ਵਿੱਚ, ਤੇ ਇੱਥੇ ਆ ਕੇ ਉਹ ਜਗਮੀਤ ਬਰਾੜ ਉਹ ਕੈਪਟਨ ਦੀ ਖੁਸ਼ਾਮਦ ਕਰਦਾ, ਚਾਂਦਮਾਰੀ ਕਰਦਾ, ਕਹਿੰਦਾ ਕਿ ਅਕਾਲੀ ਦਲ ਚ ਕੈਪਟਨ ਦੇ ਮੁਕਾਬਲੇ ਦਾ ਕੋਈ ਆਗੂ ਹੀ ਨਹੀਂ। 28 ਅਗਸਤ 2015 ਦਾ ਇਹ ਬਿਆਨ ਆ। ਜੀ ਦੇਖੋ 28 ਅਗਸਤ 2015 ਦਾ, ਉਦਣ ਕਿਹੜਾ ਅਰੂਸਾ ਜੰਮੀ ਨਹੀਂ ਸੀ, ਉਦਣ ਕਿਹੜਾ ਕੈਪਟਨ ਅਮਰਿੰਦਰ ਸਿੰਘ ਉਹਨੂੰ ਜਾਣਦਾ ਨਹੀਂ ਸੀ, ਪਰ ਉਦਣ ਇਹ ਦੱਸ ਰਹੇ ਸੀ ਕਿ ਕੈਪਟਨ ਵਰਗਾ ਨੇਤਾ ਹੀ ਹੈ ਨਹੀਂ ਜਿਹੜਾ ਅਕਾਲੀਆਂ ਨੂੰ ਚੁਣੌਤੀ ਨਾ ਦੇਵੇ। ਪਰ ਅੱਜ ਉਹ ਕਹਿੰਦੇ ਕਿ ਇਹ ਸਾਰੀਆਂ ਹੱਦਾਂ ਪਾਰ ਕਰ ਗਿਆ ਕੈਪਟਨ ਅਮਰਿੰਦਰ ਸਿੰਘ, ਇਹਨੂੰ ਇਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਦੂਜੇ ਪਾਸੇ ਵੀਰ ਦਵਿੰਦਰ ਸਿੰਘ ਦੀ ਗੱਲ ਆ ਕਿ 2007 ਦੀ ਚੋਣ ਹਾਰੇ, 2012 ਦੀ ਤੁਸੀਂ ਹਾਰੇ, ਪਰ ਗੱਲ ਅੱਜ ਤੁਸੀਂ ਉਦੋਂ ਕਹਿ ਰਹੇ ਹੋ ਜਦੋਂ ਖੁਦ ਤੁਸੀਂ ਟਿਕਟ ਦੀ ਦੌੜ ਚੋਂ ਬਾਹਰ ਕਰ ਦਿੱਤੇ ਗਏ, ਕੈਪਟਨ ਅਮਰਿੰਦਰ ਵੱਲੋਂ ਤੁਹਾਨੂੰ ਨੁਕਰੇ ਲਾਇਆ ਗਿਆ, ਫਿਰ ਤੁਸੀਂ ਅੱਜ ਇਹ ਗੱਲਾਂ ਕਹਿ ਰਹੇ ਹੋ। ਤੁਹਾਨੂੰ ਇਹ ਗੱਲਾਂ ਪਹਿਲਾਂ ਕਹਿ ਦੇਣੀਆਂ ਚਾਹੀਦੀਆਂ ਸੀ ਜਦੋਂ ਤੁਸੀਂ ਪਾਰਟੀ 'ਚ, ਕਿਉਂਕਿ ਹੁਣ ਤੁਹਾਡੀਆਂ ਗੱਲਾਂ ਦਾ ਮਤਲਬ ਨਹੀਂ ਨਿਕਲਦਾ। ਔਰ ਇਹ ਫੋਟੋਆਂ ਪਤਾ ਨਹੀਂ ਹੁਣ ਹਾਲੇ ਤੱਕ ਇਹ ਅਪੁਸ਼ਟ ਨੇ ਗੱਲਾਂ, ਕੋਈ ਨਾ ਤੇ ਕੈਪਟਨ ਅਮਰਿੰਦਰ ਜਾਂ ਕਾਂਗਰਸ ਵੱਲੋਂ ਕੋਈ ਇਹੋ ਜਿਹਾ ਆਇਆ ਖੰਡਨ ਆਇਆ, ਨਾ ਹੀ ਸਵਕਾਰਿਆ ਗਿਆ ਕਿ ਵਾਕਈ ਫੋਟੋਆਂ ਸੱਚੀਆਂ ਜਾਂ ਝੂਠੀਆਂ। ਪਰ ਅਸੀਂ ਜੋ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਜੋ ਰੌਲਾ ਪਿਆ, ਖੁੰਡ ਚਰਚਾ ਚੱਲੀ ਹੱਠਾਂ ਤੇ ਭੱਠਾਂ ਤੇ, ਕੈਪਟਨ ਅਰੂਸਾ ਦਾ ਮਾਮਲਾ ਜਿਹੜਾ ਪਹਿਲਾਂ ਵੀ ਉਛਲਦਾ ਰਿਹਾ, ਅੱਜ ਵੀ ਉਛਲਦਾ ਰਿਹਾ, ਉਹ ਇੱਕ ਵਾਰ ਫਿਰ ਸਾਬਤ ਕਰ ਗਿਆ ਜੀ ਕਿ ਅਸੀਂ ਪੰਜਾਬੀ ਖਾਸ ਤੌਰ ਤੇ ਨਿੱਜੀ ਜ਼ਿੰਦਗੀ 'ਚ ਬਹੁਤ ਜਲਦੀ ਔਰ ਬਹੁਤ ਗਾਂਹ ਤੱਕ ਚਲੇ ਜਾਂਦੇ ਆ। ਹਾਲੇ ਤੱਕ ਇਹ ਪਤਾ ਨਹੀਂਗਾ ਕਿ ਇਹ ਵਾਇਰਲ ਹੋਈ ਫੋਟੋ ਸੱਚੀ ਹੈ, ਝੂਠੀ ਹੈ, ਕੀ ਮਸਲਾ ਹੈ। ਬਾਕੀ ਉਹਦੇ 'ਚ ਕੋਈ ਖੜੇ ਨੇ 2-3 ਜਾਣੇ, ਪਰ ਉਹ ਫੋਟੋ ਨੂੰ ਲੈ ਕੇ ਇੰਨਾ ਬਵਾਲ ਮਚਾ ਦਿੱਤਾ ਗਿਆ, ਹੈਰਾਨ ਹੋਣਾ। ਔਰ ਸ਼ਾਇਦ ਮੈਂ ਤੇ ਆਪਣੇ ਆਪ ਵੀ ਸੋਚਦਾ ਹਾਂ ਕਈ ਵਾਰ ਕਿ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਪੰਜਾਬੀਆਂ ਨੂੰ ਕੋਈ ਚੰਗਾ ਨੇਤਾ ਨਹੀਂ ਮਿਲਦਾ। ਕਿਉਂਕਿ ਜਿਹੜਾ ਨੇਤਾ ਬਣਨ ਦੀ ਕਾਬਲੀਅਤ ਰੱਖਦਾ ਹੈ, ਉਹਦੀ ਜਨਮ ਪੱਤਰੀ ਖੋਲ ਲੈਂਦੇ ਆ, ਜਨਮ ਕੁੰਡਲੀ ਖੋਲ ਲੈਂਦੇ ਆ, ਫਲਾਣੇ ਮੌਕੇ ਨੇ ਇਹ ਕੀਤਾ ਸੀ, ਫਲਾਣੇ ਮੌਕੇ ਆਹ ਕੀਤਾ ਸੀ, ਇਹ ਇਹਨੂੰ ਮੰਨਦਾ, ਆ ਬਾਬੇ ਨੂੰ ਮੰਨਦਾ, ਦੇਵੀ ਦੇਵਤੇ ਨੂੰ ਮੰਨਦਾ, ਇਹ ਹੈ ਉਹ ਹੈ ਜੋ। ਯਾਨੀ ਨਿੱਜੀ ਜ਼ਿੰਦਗੀ 'ਚ ਅਸੀਂ ਜ਼ਿਆਦਾ ਝਾਤਖੋਰੀ ਕਰਦੇ ਹਾਂ ਅਗਲੇ ਦੇ ਬਜਾਏ ਖੰਭਾਂ ਦੇ, ਤੇ ਇੱਥੇ ਵੀ ਖੰਭਾਂ ਦੀਆਂ ਡਾਰਾਂ ਬਣੀਆਂ। ਕੈਪਟਨ ਅਮਰਿੰਦਰ ਸਿੰਘ ਜੋ ਕਰਦਾ ਹੈ, ਇਤਰਾਜ਼ ਉਦੋਂ ਹੋਣਾ ਚਾਹੀਦਾ ਹੈ ਜਦੋਂ ਉਹਦੇ ਘਰੋਂ ਜਾਂ ਉਹਦੇ ਘਰੋਂ ਕੋਈ ਆਵਾਜ਼ ਉੱਠੇ। ਜੇ ਰਿਸ਼ਤਾ ਹੈ ਕਿਸੇ ਦਾ, ਕਿਸੇ ਦੋਸਤੀ ਤੱਕ ਸੀਮਤ ਹੈ, ਕਿਸੇ ਦਾ ਕੋਈ ਵਿਚਾਰਾਂ ਦਾ ਰਿਸ਼ਤਾ ਹੈ, ਜ਼ਰੂਰੀ ਨਹੀਂ ਰਿਸ਼ਤਾ ਮਾਂ ਭੈਣ ਦਾ, ਵਾਈਫ ਦਾ, ਆਸ਼ਕ ਮਸ਼ੂਕ ਦਾ ਇਹੀ ਰਿਸ਼ਤਾ ਹੋਵੇ, ਹੋਰ ਵੀ ਰਿਸ਼ਤਾ ਹੋ ਸਕਦਾ, ਪਰ ਬਗੈਰ ਤੱਥਾਂ ਤੋਂ ਇੰਨੀ ਵਾਹਿਯਾਤ ਬਿਆਨਬਾਜ਼ੀ, ਇਹ ਸਿਆਸਤ ਦਾ ਜਿਹੜਾ ਡਿੱਗ ਰਿਹਾ ਮਿਆਰ ਹੈ ਉਹਨੂੰ ਪ੍ਰਗਟ ਕਰਦੀ ਹੈ ਚੀਜ਼। ਜੀ ਜੀ ਅਗਲੀ ਗੱਲ ਕਰਦੇ ਹਾਂ, ਡਰੱਗ ਮਾਮਲੇ ਦੇ ਵਿੱਚ ਈਡੀ ਨੇ ਅਕਾਲੀ CPS ਅਵਿਨਾਸ਼ ਨੂੰ ਰਿੜਕਿਆ। ਹਾਂਜੀ, ਇੱਕ CPS ਦੀ ਫੌਜ ਅੱਜ ਬਣ ਰਹੀ ਸੀ ਤੇ ਦੂਜੇ ਇੱਕ CPS ਦੀ ਉੱਥੇ ਰੇਲ ਬਣ ਰਹੀ ਸੀ ਈਡੀ ਦਫ਼ਤਰ 'ਚ। ਇਹ ਟ੍ਰੇਨਿੰਗ, ਦੋ ਹੀ ਚੀਜ਼ਾਂ ਨੇ। ਇਹ ਟ੍ਰੇਨਿੰਗ ਈਡੀ ਤੋਂ ਵਾਲੀ ਤਾਂ ਨਹੀਂ ਕਰਾਉਂਦੇ ਉੱਥੇ? ਹੋ ਸਕਦਾ ਜੀ ਟ੍ਰੇਨਿੰਗ ਇਹੀ ਕੀਤੀ ਜਾਂਦੀ ਹੋਵੇ ਕਿ ਭਾਈ ਕਿੱਦਾਂ ਈਡੀ ਨੂੰ ਜਿਹੜਾ ਆ ਉਹ ਗੱਚਾ ਦੇਣਾ। ਈਡੀ ਦੇ ਮਾਮਲੇ 'ਚ ਜਿਹੜਾ CPS ਦਾ ਉਹ ਹੈ ਅਵਿਨਾਸ਼ ਦਾ ਮਾਮਲਾ, ਉਹ ਪਿਛਲੇ ਦਿਨੀ ਵੀ ਚਰਚਾ ਦੇ ਵਿੱਚ ਆਇਆ ਸੀ ਜਦੋਂ ਉਹਨੂੰ ਮਾਰਚ ਦੇ ਵਿੱਚ ਬੁਲਾਇਆ ਗਿਆ ਸੀ। ਇਹ ਅਵਿਨਾਸ਼ ਦਾ ਜਿਹੜਾ ਨਾਂ ਆ ਇਹ ਬਹੁਤ ਪਹਿਲਾਂ ਤੋਂ ਆ ਰਿਹਾ, ਜਦੋਂ ਤੋਂ ਇਹ ਭੋਲੇ ਵਾਲਾ ਸਾਰਾ ਮਸਲਾ ਜਿਹੜਾ ਡਰੱਗ ਰੈਕਟ ਬਾਹਰ ਆਇਆ, ਉਸ ਤੋਂ ਬਾਅਦ ਹੀ ਅਵਿਨਾਸ਼ ਚੰਦਰ ਦੀਆਂ ਜਿਹੜੀਆਂ ਮੁਸ਼ਕਿਲਾਂ ਵਧੀਆਂ, ਕਿਉਂਕਿ ਜਿਹੜਾ ਇਸ ਕੇਸ ਦਾ ਮੁੱਖ ਸੂਤਰਧਾਰ ਹੈ ਚੁੰਨੀ ਲਾਲ ਗਾਬਾ, ਉਹ ਚੁੰਨੀ ਲਾਲ ਗਾਬੇ ਦੀ ਜਿਹੜੀ ਡਾਇਰੀ
ਰਿਕਵਰ ਹੋਈ ਸੀ, ਬਰਾਮਦ ਹੋਈ ਸੀ। ਹਾਲਾਂਕਿ ਚਲਾਕੀ ਬਹੁਤ ਕੀਤੀ ਗਈ ਉਦੋਂ ਵੀ, ਉਹ ਕਟਿੰਗ ਕਰ ਦਿੱਤੀ ਗਈ ਜਿੱਥੇ ਜਿੱਥੇ ਵੀ ਅਵਿਨਾਸ਼ ਚੰਦਰ ਦਾ ਨਾਂ ਸੀ, ਬਹੁਤ ਜਲਦੀ ਕਟਿੰਗ ਕੀਤੀ ਗਈ ਉਹਨਾਂ ਨਾਮਾਂ ਤੋਂ। ਪਰ ਉਹਨਾਂ ਨੇ ਫੋਰੈਂਸਿਕ ਜਿਹੜੀ ਜਾਂਚ ਸੀ ਉਹ ਕਰਵਾ ਲਈ, ਜਿਹਦੇ ਚੋਂ ਸਪਸ਼ਟ ਹੋ ਗਿਆ ਕਿ ਨਾਂ ਜਿਹੜੇ ਆ ਅਵਿਨਾਸ਼ ਚੰਦਰ ਦੀ ਹੈ। ਅਵਿਨਾਸ਼ ਚੰਦਰ ਬਾਰੇ ਗੱਲ ਇੱਥੋਂ ਤੱਕ ਜਾਂਦੀ ਹੈ ਕਿ 1 ਕਰੋੜ ਰੁਪਈਆ ਇਹਦੇ ਕਿਸੇ ਵਿਆਹ ਸੀਗਾ, ਇਹਦੇ ਨਜ਼ਦੀਕੀ ਦਾ, ਪਤਾ ਨਹੀਂ ਇਹਦੀ ਔਲਾਦ ਦਾ ਸੀਗਾ ਕਿਸੇ ਦਾ ਜਾਂ ਕਿਸੇ ਰਿਸ਼ਤੇਦਾਰ ਦਾ। 1 ਕਰੋੜ ਰੁਪਈਆ ਉਦੋਂ ਦਿੱਤਾ, 60 ਲੱਖ ਰੁਪਈਆ ਇੱਕ ਵਾਰ ਦਿੱਤਾ ਚੁੰਨੀ ਲਾਲ ਗਾਬਾ ਨੇ। ਚੁੰਨੀ ਲਾਲ ਗਾਬਾ ਕੌਣ ਸੀ? ਚੁੰਨੀ ਲਾਲ ਗਾਬਾ ਕਦੇ ਉੱਥੇ ਗੁਰਾਇਆ ਫਲ ਫਰੂਟ ਵੇਚਦਾ ਹੁੰਦਾ ਸੀ, ਕੇਲੇ ਦਰਜਨ, 1 ਰੁਪਈਆ 4 ਦੇ ਦਰਜਨ, ਜਿਸ ਤਰ੍ਹਾਂ ਉਹ ਹੌਕਾ ਲਾਉਂਦੇ ਹੁੰਦੇ ਆ, ਜੀ ਉਹ ਕੇਲੇ ਵੇਚਦਾ ਹੁੰਦਾ ਸੀ। ਕੇਲੇ ਵੇਚਦਾ ਉਹਦੇ ਜਿਹੜੇ ਕੇਲੇ ਵੇਚਦੇ ਦੇ ਉਹਦੇ ਮੇਲੇ ਸੀਗੇ, ਉਹ ਭੋਲੇ ਵਰਗਿਆਂ ਨਾਲ ਹੋ ਗਏ। ਹੌਲੀ ਹੌਲੀ ਉਹਨੇ ਫੈਕਟਰੀ ਲਾ ਲਈ, ਧੰਦਾ ਸੀਗਾ ਜਿਹੜਾ ਐਫੇਡਰੀਨ ਵਾਲਾ, ਜਿਹੜਾ ਉਹ ਕਰਨ ਲੱਗ ਪਿਆ। ਉਹ ਸਾਰੀ ਐਫੇਡਰੀਨ ਸੀਗੀ ਜਿਹੜੀ ਉਹ ਸਪਲਾਈ ਕਰਦਾ ਸੀ, ਤੇ ਉਹਨੇ ਬਕਾਇਦਾ ਇੱਕ ਬਹਿਤੀ ਲਾਈ ਹੋਈ ਸੀ, ਖਾਤਾ ਲਾਇਆ ਹੋਇਆ ਸੀ ਕਿ ਕਿੰਨੇ ਗਏ, ਕਿੰਨੇ ਗਏ। ਇਹ ਸਾਰੇ ਜਿਹੜੇ ਸਵਰਨ ਸਿੰਘ ਫਲੌਰ ਦੇ ਮੁੰਡੇ ਦਾ ਨਾਂ ਆਇਆ ਸੀ, ਅਵਿਨਾਸ਼ ਚੰਦਰ ਜਿਹੜਾ ਫਸਿਆ, ਇਹ ਸਾਰੇ ਉਸ ਬਹਿਤੀ ਦੇ ਵਿੱਚ ਜਿਹੜੇ ਖਾਤੇ ਦਰਜ ਸੀ ਉਹਨਾਂ ਦੇ ਮਾਰੇ ਹੋਏ ਆ। ਜੀ ਹੁਣ ਅਵਿਨਾਸ਼ ਚੰਦਰ ਆ ਜਿਹੜਾ, ਇਹ ਫਸਿਆ ਤੇ ਕਸੂਤਾ ਹੈ, ਕਿਉਂਕਿ ਇਹ ਨਿਕਲ ਨਹੀਂ ਸਕਦਾ। ਜੇ ਉਸ ਡਾਇਰੀ ਦੇ ਪੰਨਿਆਂ ਨੂੰ ਚੰਗੀ ਤਰ੍ਹਾਂ ਇਹ ਖੰਗਾਲ ਕੇ ਇਸ ਕੇਸ ਦੇ ਵਿੱਚ ਅੱਗੇ ਜਾ ਕੇ ਇਹਨੂੰ ਸ਼ਾਮਲ ਕਰ ਲੈਂਦੇ ਆ ਤਾਂ ਮੁਸ਼ਕਲਾਂ ਇਹਦੇ ਲਈ ਬਹੁਤ ਵੱਡੀਆਂ ਹੋ ਜਾਣਗੀਆਂ। ਪਰ ਹਾਲੇ ਕਿਉਂਕਿ ਕੇਸ ਹੈ ਜਿਹੜਾ ਈਡੀ ਘੱਟ ਵੇਖ ਰਹੀ ਹੈ, ਉੱਤੋਂ ਜਿਹੜੇ ਸਿਆਸੀ ਪ੍ਰਭੂ ਉਹ ਜ਼ਿਆਦਾ ਵੇਖ ਰਹੇ ਆ, ਹਾਲੇ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਅੱਗੇ ਇਹੋ ਜਿਹੀ ਤਵੱਕੋ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜੇ 2-3 ਲੀਡਰ ਇਸ ਮਾਮਲੇ 'ਚ ਘੜੀਸੇ ਫਿਰਦੇ ਆ, ਇਹਨਾਂ ਦੀ ਕਿਸੇ ਜ਼ਿਆਦੀ ਹੋਏਗੀ ਆਉਣ ਵਾਲੇ ਦਿਨਾਂ 'ਚ। ਜੀ ਜੀ ਤੇ ਅਗਲੇ ਗੱਲ ਕਰੀਏ ਪੁਲਿਸ ਤੋਂ, ਕਿ ਬੰਦੇ ਨੇ ਐਸਐਸਪੀ ਦਫ਼ਤਰ ਬਾਹਰ ਖਾਦਾ ਜ਼ਹਿਰ। ਇਹ ਤਰਨਤਾਰਨ ਦਾ ਮਾਮਲਾ ਹੈ ਜੀ। ਤਰਨਤਾਰਨ ਦੇ ਉੱਥੇ ਐਸਐਸਪੀ ਦਫ਼ਤਰ ਦੇ ਮੂਹਰੇ ਇੱਕ ਵਿਅਕਤੀ ਹੈ ਜਿਹੜਾ ਉਹ ਆਇਆ, ਉਸਨੇ ਜ਼ਹਿਰ ਖਾ ਲਿਆ। ਫਿਰ ਉਸ ਤੋਂ ਬਾਅਦ ਉੱਥੇ ਬਹੁਤ ਜਲਦੀ ਜਿਹੜਾ ਪੁਲਿਸ ਨੇ ਐਕਸ਼ਨ ਲਿਆ, ਦਵਾ ਦਵ ਉਹਨੂੰ ਫੜਿਆ, ਫਿਰ ਹਸਪਤਾਲ ਪਹੁੰਚਾਇਆ। ਵੈਸੇ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਇਹਦਾ ਨਾਂ ਅਰਵਿੰਦਰ ਸਿੰਘ ਰਾਜਪੂਤ ਆ। ਹਸਪਤਾਲ ਦਾਖਲ ਕਰਵਾਇਆ ਗਿਆ ਇਹਨੂੰ। ਉਹਦੀ ਪਤਨੀ ਜਿਹੜੀ ਹਰਮੀਤ ਕੌਰ ਆ, ਉਹਨੇ ਦੱਸਿਆ ਕਿ ਸਾਡੀ ਝਬਾਲ ਬਾਜ਼ਾਰ ਦੇ ਵਿੱਚ ਡੈਂਟਲ ਕਲੀਨਿਕ ਸੀ ਤੇ ਕੁਝ ਲੋਕਾਂ ਨੇ ਉਹਦੇ ਤੇ ਕਬਜ਼ਾ ਕਰ ਲਿਆ। ਜਿਹੜਾ ਡਾਕਟਰ ਦਾ ਸਮਾਨ ਸੀ ਅਰਵਿੰਦਰ ਸਿੰਘ ਦਾ, ਰਾਜਪੂਤ ਦਾ, ਉਹ ਵੀ ਸਮਾਨ ਹੈ ਜਿਹੜਾ ਉਹ ਇਹਨਾਂ ਨੇ ਖਪਾ ਲਿਆ। ਉਸ ਤੋਂ ਬਾਅਦ ਇਹ ਦੱਸਦੇ ਆ ਕਿ ਕਈ ਅਫਸਰਾਂ ਤੱਕ ਇਹਨੇ ਪਹੁੰਚ ਕੀਤੀ, ਕਈ ਥਾਈਂ ਧੱਕੇ ਖਾਧੇ, ਕਿਸੇ ਨੇ ਸੁਣਵਾਈ ਨਹੀਂ ਕੀਤੀ, ਜਿਸ ਕਰਕੇ ਹਾਰ ਕੇ ਉਹਨੇ ਇੱਕ ਕਦਮ ਚੁੱਕਿਆ। ਪਰ ਹੁਣ ਪੁਲਿਸ ਹੈ ਜਿਹੜੀ ਉਹ ਉਲਟਾ, ਹੁਣ ਜਿਵੇਂ ਕਹਿ ਲਈਏ ਕਿ ਤਿਆਰ ਆ ਉਲਟੀ ਗੰਗਾ ਜਿਹੜੀ ਵਹਾਉਣ ਨੂੰ, ਉਲਟੇ ਬਾਂਸ ਬਰੇਲੀ ਨੂੰ ਤੋਰਨ ਲਈ। ਉਹ ਕਹਿੰਦੀ ਹੈ ਜੀ ਕਿ ਇਹਦੇ ਤੇ ਅਸੀਂ ਮਾਮਲਾ ਦਰਜ ਕਰਾਂਗੇ ਖੁਦਕੁਸ਼ੀ ਦਾ, ਨਾਲ ਹੀ ਅਸੀਂ ਕੁਝ ਮੀਡੀਆ ਵਾਲਿਆਂ ਤੇ ਵੀ ਮਾਮਲਾ ਦਰਜ ਕਰਾਂਗੇ। ਉਹ ਕਹਿੰਦੇ ਕਿ ਮੀਡੀਆ ਵਾਲਿਆਂ ਨੂੰ ਇਹ ਨਾਲ ਲੈ ਕੇ ਆਇਆ, ਜਾਨੀ ਇਹਨੇ ਡਰਾਮਾ ਕਰਨਾ ਸੀ, ਇਸ ਕਰਕੇ ਮੀਡੀਆ ਵਾਲੇ ਵੀ ਆਏ ਤੇ ਉਹਨਾਂ ਨੇ ਇਸ ਜਦੋਂ ਜ਼ਹਿਰ ਖਾਧਾ, ਬਜਾਏ ਇਸ ਨੂੰ ਬਚਾਉਣ ਦੇ ਉਹਨਾਂ ਨੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਜੇ ਇਸ ਤਰ੍ਹਾਂ ਦਾ ਹੋਇਆ ਵਾਕਿਆ ਤਾਂ ਫਿਰ ਪੱਤਰਕਾਰਾਂ ਤੇ ਵਾਕਈ ਇਹੋ ਜਿਹਾ ਕੁਝ ਹੋਣਾ ਚਾਹੀਦਾ, ਇਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਜਿੰਨਾ ਅਸੀਂ ਪੁਲਿਸ ਨੂੰ ਕਹਿੰਦੇ ਹਾਂ ਕਿ ਇਹਨਾਂ ਨੇ ਰੋਕਿਆ ਨਹੀਂ, ਤਾਂ ਇਹ ਉਕਸਾਉਣ ਵਾਲਾ ਕੰਮ ਕਰਦੇ ਰਹੇ। ਤਾਂ ਫਿਰ ਜੇ ਪੱਤਰਕਾਰ ਡਰਾਮਾ ਇਸ ਤਰ੍ਹਾਂ ਕਰਦਾ, ਇਹਨਾਂ ਨੂੰ ਪਤਾ ਸੀਗਾ ਪਿੱਛੋਂ ਜੇ ਇਹਦੇ ਨਾਲ ਆਏ ਆ, ਤੇ ਫਿਰ ਉਹਨਾਂ ਨੇ ਵੀ ਉਹੀ ਗਲਤੀ ਕੀਤੀ ਹੈ ਜੋ ਪੁਲਿਸ ਕਰਦੀ ਹੈ। ਪਰ ਜੇਕਰ ਇਹ ਪੁਲਿਸ ਆਪਦੇ ਗਲੋਂ ਗੁਲਾਮਾਂ ਲਾਉਣ ਲਈ ਉਹਨਾਂ ਦੇ ਗਲ 'ਚ ਪਾ ਰਹੀ ਹੈ ਤਾਂ ਫਿਰ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ। ਪਰ ਜੋ ਵੀ ਹੈ, ਇਹਦੇ ਚੋਂ ਇੱਕ ਚੀਜ਼ ਸਾਫ਼ ਆ ਕਿ ਇੱਥੇ ਇਨਸਾਫ ਨਹੀਂ ਹੈ ਜੀ। ਕਿ ਇੱਕ ਬੰਦਾ ਜਦੋਂ ਚਾਰੇ ਪਾਸਿਓਂ ਨਿਰਾਸ਼ ਹੋ ਜਾਂਦਾ, ਚਾਹੇ ਉਹ ਡਰਾਮਾ ਕਰਦਾ, ਚਾਹੇ ਉਹ ਸੱਚੀਓ ਮਰਦਾ, ਪਰ ਹਾਰ ਕੇ ਨਿਰਾਸ਼ ਹੋ ਕੇ ਹੀ ਕਦਮ ਚੁੱਕਦਾ ਹੈ ਨਾ। ਸੋ ਇਹ ਨੌਬਤ ਕਿਉਂ ਆਉਂਦੀ ਹੈ? ਪੁਲਿਸ ਕਾਰਵਾਈ ਪੱਤਰਕਾਰਾਂ ਤੇ ਕਰੇ, ਜੋ ਵੀ ਦੋਸ਼ੀ ਹੈ ਉਹਦੇ ਤੇ ਕਰੇ, ਪਰ ਸਵਾਲ ਇਹੀ ਉੱਠਦਾ ਹੈ ਕਿ ਇਹ ਨੌਬਤਾਂ ਕਿਉਂ ਆਉਂਦੀਆਂ? ਜੀ ਜੀ ਖੁਦਕੁਸ਼ੀਆਂ ਬਹੁਤ ਜ਼ਿਆਦਾ ਜਿਹੜੀਆਂ ਲਗਾਤਾਰ ਜਿਹੜੀਆਂ ਉਹ ਵੱਧ ਰਹੀਆਂ ਨੇ। ਅਤੇ ਇੱਕ ਹੋਰ ਖੁਦਕੁਸ਼ੀ ਦੀ ਆਪਾਂ ਗੱਲ ਕਰਦੇ ਹਾਂ, ਇਨਕਲਾਬੀ ਲੇਖਕ ਸਤਨਾਮ ਜੰਗਲਨਾਮਾ ਨੇ ਵੀ ਕੀਤੀ ਖੁਦਕੁਸ਼ੀ। ਹਾਂ ਬਿਲਕੁਲ ਜੀ, ਕਾਫੀ ਬਿਰਧ ਲੇਖਕ ਸਨ ਔਰ
ਇਨਕਲਾਬੀ ਲੇਖਕ ਉਹ ਹੁੰਦਾ ਜਿਹੜਾ ਕੋਈ ਪੋਜ਼ਿਟਿਵ, ਬੜੀ ਜ਼ਿਆਦਾ ਪੋਜ਼ਿਟਿਵ ਐਨਰਜੀ ਰੱਖਦਾ, ਉਹਨੂੰ ਆਪਾਂ ਇਨਕਲਾਬੀ ਲੇਖਕ ਕਹਾਂਗੇ, ਜੋ ਹਰੇਕ ਪ੍ਰਤੀਕੂਲ ਸਮੇਂ ਦੇ ਵਿੱਚ ਵੀ ਜਿਹੜਾ ਆ ਉਹ ਆਪਣੀ ਹਿੰਮਤ, ਆਪਣਾ ਹੌਸਲਾ ਨਹੀਂ ਛੱਡਦਾ। ਪਰ ਇੱਥੇ ਸਭ ਕੁਛ ਅੱਜ ਕੱਲ੍ਹ ਉਲਟ ਹੋ ਰਿਹਾ, ਕੁਛ ਵੀ ਚੰਗਾ ਨਹੀਂ ਹੋ ਰਿਹਾ। ਇਹਨਾਂ ਬਾਰੇ ਮੈਂ ਪੜ੍ਹ ਰਿਹਾ ਸੀਗਾ ਕਿ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆਏ, ਕਿਰਤੀ ਪਰਿਵਾਰ ਦੇ ਵਿੱਚੋਂ ਆਏ, ਫਿਰ ਖੱਬੇ ਪੱਖੀ ਲਹਿਰ ਵੱਲ ਝੁਕਾਅ ਹੋਇਆ, ਨਕਸਲਵਾੜੀ ਲਹਿਰ ਦੇ ਵਿੱਚ ਇਹਨਾਂ ਨੇ 40 ਸਾਲ ਜਿਹੜੇ ਗੁਜ਼ਾਰੇ। ਉਸ ਤੋਂ ਬਾਅਦ ਜਿਹੜੇ ਉਹ ਉੱਥੇ ਝਾਰਖੰਡ ਦੇ ਵਿੱਚ ਚੱਲ ਰਿਹਾ ਹੈ ਸਲਵਾ ਜੋਡਮ ਵਰਗੇ ਜੋ ਅਤਿਆਚਾਰ ਆਦਿਵਾਸੀਆਂ ਤੇ ਕੀਤੇ ਜਾ ਰਹੇ ਆ, ਉੱਥੇ 2 ਸਾਲ ਇਹਨਾਂ ਨੇ ਰਹਿ ਕੇ, ਉਹਨਾਂ ਦੇ ਵਿੱਚ ਆਦਿਵਾਸੀਆਂ ਦੇ ਵਿੱਚ ਰਹਿ ਕੇ ਕਿਤਾਬ ਲਿਖੀ ਜੰਗਲਨਾਮਾ, ਔਰ ਉਹ ਤਖੱਲਸ ਹੀ ਇਹਨਾਂ ਦੇ ਨਾਲ ਜੁੜ ਗਿਆ। ਜਾਨੀ ਬਹੁਤ ਵੱਡਾ ਯੋਗਦਾਨ ਸੀ ਸਾਹਿਤ ਦੇ ਵਿੱਚ। ਕਈ ਅੰਗਰੇਜ਼ੀ ਸਾਹਿਤ ਹੈ ਜਿਹੜੇ, ਜਾਂ ਹੋਰ ਭਾਸ਼ਾਵਾਂ ਦੇ ਸਾਹਿਤ ਹੈ, ਉਹਨਾਂ ਦਾ ਉਲੱਥਾ ਵੀ ਕੀਤਾ ਇਹਨਾਂ ਨੇ, ਪੰਜਾਬੀ 'ਚ ਅਨੁਵਾਦ ਵੀ ਕੀਤਾ। ਬਹੁਤ ਕਿਤਾਬਾਂ ਦੇ ਪ੍ਰੇਮੀ ਸਨ ਔਰ ਬੜੇ ਇਨਕਲਾਬੀ ਵਿਚਾਰ ਸਨ, ਕਿਉਂਕਿ ਹਾਲਾਤ ਜਿਹੜੇ ਉਹ ਜ਼ਿੰਦਗੀ ਦੇ ਜਿਹੜੇ ਉਹ ਸੁਖਾਵੇਂ ਨਹੀਂ ਸਨ। ਹਾਲਾਤਾਂ ਦੇ ਨਾਲ ਜੂਝਦਿਆਂ ਉਹ ਜ਼ਿੰਦਗੀ ਦੀ ਜੰਗ ਹੈ ਜਿਹੜੀ ਹਾਰ ਗਏ। ਸਤਨਾਮ ਜੰਗਲਨਾਮਾ ਇਹਨਾਂ ਦਾ ਪੂਰਾ ਨਾਮ ਸੀਗਾ। ਵੈਸੇ ਇਹਨਾਂ ਦਾ ਨਾਮ ਗੁਰਮੀਤ ਆ, ਜਿਹੜਾ ਸ਼ੁਰੂ 'ਚ ਘਰਦਿਆਂ ਦਾ ਨਾਂ ਸੀ, ਬਾਅਦ 'ਚ ਇਹ ਸਤਨਾਮ ਬਣੇ, ਬਾਅਦ 'ਚ ਜੰਗਲਨਾਮਾ ਇਹਨਾਂ ਦੇ ਨਾਂ ਨਾਲ ਜੁੜ ਗਿਆ। ਪਰ ਜੋ ਵੀ ਹੈ, ਸਾਨੂੰ ਇਹ ਦੇਖਣਾ ਪਵੇਗਾ, ਸੋਚਣਾ ਪਵੇਗਾ, ਜੇ ਇਹੋ ਜਿਹੇ ਲੋਕ, ਵਿਦਵਾਨ, ਇਨਕਲਾਬੀ ਵਿਚਾਰਾਂ ਵਾਲੇ, ਜਿਨ੍ਹਾਂ ਨੇ ਕੁੱਲ ਦੁਨੀਆ ਦਾ, ਕੁੱਲ ਜਹਾਨ ਦਾ ਸਾਹਿਤ ਪੜ੍ਹਿਆ, ਜੇ ਉਹ ਵੀ ਜ਼ਿੰਦਗੀ ਨਾਲ ਜੂਝਣ ਦਾ ਜਜ਼ਬਾ ਗਵਾ ਬੈਠੇ ਆ, ਫਿਰ ਅਸੀਂ ਇੱਕ ਵਾਰ ਫਿਰ ਸਾਨੂੰ ਪਿੱਛੇ ਮੁੜ ਕੇ, ਅਸੀਂ ਇੱਕ ਵਾਰ ਫਿਰ ਪਿੱਛੇ ਮੁੜ ਕੇ ਵੇਖੀਏ ਕਿ ਗਲਤੀ ਹੈ ਕਿੱਥੇ ਇਹ ਅਸੀਂ ਮਾਰ ਖਾ ਰਹੇ ਹਾਂ ਕਿ ਸਾਡੇ ਲੋਕ ਜ਼ਿੰਦਗੀ ਨਾਲ ਲੜਨ ਦਾ ਵੱਲ ਹੀ ਭੁੱਲ ਗਏ। ਉਹ ਧਰਤੀ ਜਿੱਥੇ ਜੰਗਲਾਂ ਦੇ ਵਿੱਚ ਰਹਿ ਕੇ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾ ਕੇ ਮੁੱਠ ਛੋਲਿਆਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਆਪਣੇ ਵਜੂਦ ਨੂੰ ਕਾਇਮ ਰੱਖਿਆ, ਉਹਨਾਂ ਦੇ ਵਾਰਸ ਅੱਜ ਇੰਨੀ ਜਲਦੀ ਟੁੱਟ ਰਿਹਾ। ਆਖਰ ਗਲਤੀ ਹੈ ਕਿੱਥੇ? ਸਾਨੂੰ ਲੋੜ ਹੈ ਇਹ ਚਰਚਾ ਕਰਨ ਦੀ, ਕਿਉਂਕਿ ਖੱਬੇ ਪੱਖੀ ਬਹੁਤ ਮਜ਼ਬੂਤ ਵਿਚਾਰਧਾਰਾ ਹੈ। ਅਸੀਂ ਕਾਮਰੇਡ ਕਰਕੇ ਕਈ ਵਾਰ ਵਖਰੇਵੇਂ ਹੁੰਦੇ ਭੰਡਦੇ ਹਾਂ। ਖੱਬੇ ਪੱਖੀ ਲੋਕ ਬਹੁਤ ਮਜ਼ਬੂਤ ਹੁੰਦੇ, ਕਿਉਂਕਿ ਆਮ ਤੌਰ ਤੇ ਕਿਰਤੀ ਵਰਗ ਹੁੰਦਾ, ਕਿਰਤੀ ਵਰਗ ਨੂੰ ਬਹੁਤ ਮਜ਼ਬੂਤ ਗਿਣਿਆ ਜਾਂਦਾ। ਤੇ ਆ ਪਿੱਛੇ ਜੇ ਇਹਨਾਂ ਦਾ ਇੱਕ ਖੱਬੇ ਪੱਖੀਆਂ ਦਾ ਮੁੰਡਾ ਸੀਗਾ, ਉਹ ਵੀ ਖੁਦਕੁਸ਼ੀ ਕਰ ਗਿਆ ਸੀਗਾ। ਉਹ ਵੀ ਲਹਿਰ ਦਾ ਇਹਨਾਂ ਦਾ ਬਹੁਤ ਥੰਮ ਸੀਗਾ ਤਗੜਾ। ਇਹ ਖੁਦਕੁਸ਼ੀਆਂ ਜੇ ਹੋ ਰਹੀਆਂ, ਕਿਰਤੀ ਵਰਗ 'ਚੋਂ ਹੋ ਰਹੀਆਂ, ਕਿਸਾਨ ਵਰਗ 'ਚੋਂ ਹੋ ਰਹੀਆਂ, ਇਹ ਸੋਚਣ ਦਾ ਮਸਲਾ ਹੈ, ਵਿਚਾਰਨ ਦਾ ਮਸਲਾ ਹੈ। ਬੁੱਧੀਜੀਵੀਆਂ ਨੂੰ ਹੁਣ ਮਸ਼ੂਕਾਂ ਦੀਆਂ ਜ਼ੁਲਫਾਂ 'ਚੋਂ ਕਲਮ ਕੱਢ ਲੈਣੀ ਚਾਹੀਦੀ ਹੈ ਤੇ ਇਸ ਪਾਸੇ ਝਰੀਟਣੀ ਚਾਹੀਦੀ ਹੈ ਕਿ ਥੋੜਾ ਜਜ਼ਬਾ ਮਿਲੇ ਲੋਕਾਂ ਨੂੰ। ਜੀ ਅਗਲੀ ਗੱਲ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਾਕਿਸਤਾਨ ਨੂੰ ਖਬਰਦਾਰ ਕੀਤਾ। ਇਹ ਨਹੀਂ ਜੀ ਛੱਡਦਾ ਕਿਸੇ ਨੂੰ, ਕਦੇ ਹਿੰਦੁਸਤਾਨ ਨੂੰ, ਕਦੇ ਪਾਕਿਸਤਾਨ ਨੂੰ। ਜਿਹੜਾ ਵੀ ਮੂਹਰੇ ਆ ਜਾਵੇ ਬਸ ਬਿਆਨ ਦਾਗ ਦੇਣਾ, ਕਿਉਂਕਿ ਕੋਈ ਟੈਕਸ ਨਹੀਂ ਲੱਗਦਾ ਸਾਡੇ ਮੁਲਕ ਦੇ ਵਿੱਚ। ਇੱਕ ਜੁੱਤੀਆਂ ਤੇ ਇੱਕ ਬਿਆਨਾਂ ਤੇ ਕੋਈ ਟੈਕਸ ਨਹੀਂ ਲੱਗਦਾ। ਜੁੱਤੀਆਂ ਵੀ ਫ੍ਰੀ ਮਿਲ ਜਾਂਦੀਆਂ ਨੇ, ਬਿਆਨ ਵੀ ਤੁਹਾਨੂੰ ਜਿਹੜਾ ਮਰਜ਼ੀ ਬੋਲ ਦਿਓ ਜੀ, ਸਭ ਮਾਫ ਹੈ। ਦੋ ਚੀਜ਼ਾਂ ਇੱਥੇ ਮੁਫਤੋਂ ਮੁਫਤ ਆ। ਤਾਂ ਬਿਆਨ ਇਹ ਕੋਈ ਮੌਕਾ ਨਹੀਂ ਖੁੰਝਦੇ ਪਏ। ਮੈਂ ਅੱਗੇ ਵੀ ਦੱਸਿਆ ਸੀਗਾ ਕਿ ਸ਼ਾਇਦ ਕਮੇਟੀ 'ਚ ਕੋਈ ਕੰਮ ਨਹੀਂ ਹੈ। ਮੱਕੜ ਸਾਹਿਬ ਸਿਰਫ ਤੇ ਸਿਰਫ ਅੱਜ ਕੱਲ੍ਹ ਬਿਆਨ ਹੀ ਦਾਗ ਰਹੇ ਆ। ਪਰ ਇਹ ਬਿਆਨ ਹੈ ਜਿਹੜਾ, ਇਹ ਆਇਆ ਇੱਕ ਮਹੱਤਵਪੂਰਨ ਮੁੱਦੇ ਤੇ ਆ। ਹੋਇਆ ਕਿ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਬਾਬੇ ਕੇ ਬੇਰ ਗੁਰਦੁਆਰਾ ਹੈ, ਉਹਦੀਆਂ ਦੀਵਾਰਾਂ ਤੇ ਪਹਿਲਾਂ ਜਿਹੜੀ ਚਿੱਤਰਕਾਰੀ ਹੋਈ ਸੀਗੀ ਉਹ ਪ੍ਰਭਾਵਿਤ ਹੋਈ, ਉਹ ਮਿਟਾਈ ਗਈ। ਉਸ ਤੋਂ ਬਾਅਦ ਰੰਗ ਰੋਗਨ ਕਰਵਾਇਆ ਗਿਆ ਤਾਂ ਕਲਮਾ ਲਿਖ ਦਿੱਤਾ ਗਿਆ ਦੀਵਾਰ ਤੇ, ਕਲਮਾ ਲਿਖ ਦਿੱਤਾ ਗਿਆ। ਜਿਵੇਂ ਹੀ ਉਹ ਫੋਟੋਆਂ ਜਿਹੜੀਆਂ ਸਾਡੇ ਇੱਧਰ ਹਿੰਦੁਸਤਾਨੀ ਮੀਡੀਆ ਨੇ ਸ਼ਾਇਆ ਕੀਤੀਆਂ, ਨਾਲ ਦੀ ਨਾਲ ਅਵਤਾਰ ਸਿੰਘ ਮੱਕੜ ਹੋਰਾਂ ਦਾ ਇਹ ਬਿਆਨ ਆ ਗਿਆ। ਪਰ ਉਸ ਬਿਆਨ ਆਉਣ ਤੋਂ ਪਹਿਲਾਂ ਹੀ ਜਿਹੜਾ ਉੱਥੋਂ ਦਾ ਔਕਾਫ ਬੋਰਡ ਆ, ਉਹਨੇ ਸਾਫ਼ ਕਰ ਦਿੱਤਾ ਸੀਗਾ ਕਿ ਕੋਈ ਗੌਸ ਪੀਰ ਆ, ਨਾਲ ਹੀ ਉਹਦੀ ਜਗ੍ਹਾ, ਤਾਂ ਉਹ ਦੁਬਾਰਾ ਆਪਸ ਦੇ ਵਿੱਚ ਖਹਿੰਦੀਆਂ ਤੇ ਪੇਂਟਰ ਦੀ ਗਲਤੀ ਕਰਕੇ ਹੀ ਇਹ ਜਿਹੜੀ ਗਲਤੀ ਹੋਈ ਹੈ, ਬੱਜਰ ਗਲਤੀ ਹੋਈ ਹੈ, ਅਸੀਂ ਇਸ ਨੂੰ ਠੀਕ ਕਰਵਾ ਦਿੰਦੇ ਹਾਂ। ਤਾਂ ਉਸ ਤੋਂ ਬਾਅਦ ਵੀ ਇਹ ਬਿਆਨ ਆ ਗਿਆ। ਖੈਰ ਚਲੋ ਵਧੀਆ ਗੱਲ ਆ, ਉੱਥੇ ਦਬਾਅ ਬਣਾਉਣਾ ਚਾਹੀਦਾ ਕਿ ਇਹੋ ਜਿਹੀ ਗਲਤੀ ਨਾ ਹੋਵੇ, ਚੰਗੀ ਗੱਲ ਆ। ਬਹੁਤ ਵਾਜਬ ਚੀਜ਼ ਆ ਕਿ ਇਹ ਭਵਿੱਖ ਲਈ
ਇਸ ਤਰ੍ਹਾਂ ਦੇ ਬਿਆਨ ਦੇਣੇ ਠੀਕ ਆ। ਉਹਨਾਂ ਨਾਲ ਤਾਲਮੇਲ ਵੀ ਕਰਨਾ ਚਾਹੀਦਾ, ਇਕੱਲੇ ਇਹ ਨਹੀਂ ਉਧਰੋਂ ਬਿਆਨ ਦੇ ਦੇਣ ਇੱਧਰੋਂ ਬਿਆਨ ਦੇਣ, ਤਾਲਮੇਲ ਵੀ ਦੋਨਾਂ ਕਮੇਟੀਆਂ ਦਾ ਹੋਣਾ ਚਾਹੀਦਾ। ਚਲੋ ਇਹ ਤੇ ਹੋਇਆ ਇੱਧਰੋਂ ਤੇ ਉਧਰੋਂ, ਤਾਰੋਂ ਆਰ ਤਾਂ ਤਾਰੋਂ ਪਾਰ। ਹੁਣ ਪਾਕਿਸਤਾਨ ਵਾਲਾ ਗੁਰਦੁਆਰਾ ਤਾਂ ਬਹੁਤ ਜਲਦੀ ਦੇਖਿਆ, ਕਿਉਂਕਿ ਟ੍ਰਿਬਿਊਨ ਵਰਗੇ ਅਖਬਾਰਾਂ 'ਚ ਉਹਦੀ ਖਬਰ ਲੱਗੀ ਸੀ, ਪ੍ਰਤੀਕਰਮ ਦੇਣਾ ਸੀ ਤਾਂ ਉਸੇ ਅਖਬਾਰਾਂ 'ਚ ਅੱਗੇ ਫਿਰ ਛਪ ਜਾਣਾ ਸੀਗਾ। ਜਿਹੜੇ ਰਾਜਸਥਾਨ ਦੇ ਵਿੱਚ ਸਿੱਖ ਬਹੁਤ ਵੱਡੀ ਗਿਣਤੀ 'ਚ ਬੈਠੇ ਨੇ, ਰਾਜਸਥਾਨ 'ਚ ਸਿੱਖ, ਤੇ ਜਿਹੜੇ ਰਾਜਸਥਾਨ ਦੇ ਵਿੱਚ ਗੁਰਦੁਆਰੇ ਜਿਨ੍ਹਾਂ ਦੇ ਵਿੱਚ ਹਾਲਾਤ ਅੱਜ ਇਸ ਤਰ੍ਹਾਂ ਦੇ ਆ, ਕਈ ਗੁਰਦੁਆਰਿਆਂ ਦੇ ਵਿੱਚ ਕਿ ਉਹ ਕਬਜ਼ੇ ਕੀਤੇ ਹੋਏ ਆ, ਕਬਜ਼ੇ ਕਰਕੇ ਉਹਨਾਂ ਨੇ ਡੰਗਰ ਬੰਨੇ ਹੋਏ ਗੁਰਦੁਆਰਿਆਂ ਦੇ ਵਿੱਚ, ਕਿ ਉਹ ਗੁਰਦੁਆਰੇ ਨਹੀਂ ਦਿਸਦੇ। ਤੁਸੀਂ ਉਧਰ ਦੇਖ ਕੇ ਬਿਆਨ ਦਿੰਦੇ ਹੋ, ਮੁਬਾਰਕ ਹੈ ਤੁਹਾਨੂੰ ਤੁਹਾਡੇ ਬਿਆਨ, ਪਰ ਜਿਹੜੀਆਂ ਇੱਥੇ ਜ਼ਿੰਮੇਵਾਰੀਆਂ ਰਾਜਸਥਾਨ ਦੇ ਸਿੱਖਾਂ ਨੂੰ ਤੇ ਇਹਨਾਂ ਨੇ ਕੱਟ ਕੇ ਸੁੱਟ ਦਿੱਤਾ। ਉਹ ਕਰਲਾਉਂਦੇ ਨੇ ਕਿ ਸਾਡੇ ਗੁਰਦੁਆਰੇ ਆਜ਼ਾਦ ਕਰਾ ਕੇ ਦਿਓ, ਸਾਡੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰੋ, ਪਰ ਇੱਧਰ ਕਦੇ ਖਿਆਲ ਨਹੀਂ ਗਿਆ। ਸੋ ਮੱਕੜ ਸਾਹਿਬ ਨੂੰ ਬੇਨਤੀ ਹੈ ਕਿ ਬਿਆਨ ਦੇਣ ਤੋਂ ਇਲਾਵਾ ਜਿਹੜਾ ਕੰਮ ਕਰਨ ਵਾਲਾ ਤੁਸੀਂ ਇੱਧਰ ਵੀ ਕਰੋ। ਜੀ ਜੀ ਜੀ। ਤੇ ਅਗਲੀ ਆਪਾਂ ਗੱਲ ਕਰੀਏ ਵੀ ਮਸ਼ਹੂਰ ਅਦਾਕਾਰ ਮਮਤਾ ਕੁਲਕਰਨੀ ਦਾ ਨਾਂ ਉਛਲਿਆ ਡਰੱਗ ਰੈਕਟ 'ਚ। ਮਮਤਾ ਕੁਲਕਰਨੀ ਦੀ ਇੱਕ ਫਿਲਮ ਆਈ ਸੀ, ਉਹਦੇ 'ਚ ਗਾਣਾ ਸੀਗਾ ਰਾਣਾ ਜੀ ਮੁਝੇ ਮਾਫ ਕਰਨਾ ਗਲਤੀ ਮਾਰੇ ਸੇ ਹੋ ਗਈ। ਮੈਨੂੰ ਲੱਗਦਾ ਕਿ ਐਤਕੀ ਗਲਤੀ ਮਾਫ ਨਹੀਂ ਹੋਣੀ, ਕਿਉਂਕਿ ਮਾਮਲਾ ਜਿਹੜਾ 2000 ਕਰੋੜੀ ਡਰੱਗ ਤਸਕਰੀ ਦਾ ਹੈ, 2000 ਕਰੋੜੀ ਦਾ ਇਹਨੂੰ ਆਪਾਂ ਕਰੋੜੀ ਮੱਲ ਡਰੱਗ ਰੈਕਟ ਕਹਿ ਸਕਦੇ ਹਾਂ। ਜਦੋਂ ਇਸ ਤਰ੍ਹਾਂ ਦੀ ਰਕਮ ਆ ਜਾਵੇ, ਜਿਵੇਂ ਭੋਲੇ ਹੋਰੀ, ਉਹ ਵੀ ਕਰੋੜੀ ਮੱਲ ਤਸਕਰੀ ਹੈ, ਬੜੇ ਮੋਟੇ ਮਾਲ ਕਮਾਏ ਉਹਨਾਂ ਨੇ। ਇਹ ਮੁੰਬਈ ਦੇ ਵਿੱਚ ਡਰੱਗ ਰੈਕਟ ਹੈ ਜਿਹੜਾ ਪਰਦਾਫਾਸ਼ ਹੋਇਆ, ਇਹਦਾ ਵੱਡੀ ਖੇਪ ਸੀਗੀ। 2000 ਕਰੋੜ ਰੁਪਏ ਦੀ ਜਿਹੜੀ ਇਹ ਐਫੇਡਰੀਨ, ਜਿਹੜੀ ਮੈਂ ਪਿੱਛੇ ਨਾਂ ਲਿਆ ਚੁੰਨੀ ਲਾਲ ਗਾਬੇ ਹੋਰਾਂ ਦਾ, ਉਹੀ ਐਫੇਡਰੀਨ ਇੱਥੋਂ ਫੜੀ ਗਈ ਹੈ। ਲਗਭਗ 20 ਟਨ ਐਫੇਡਰੀਨ ਫੜੀ ਗਈ ਹੈ। ਬਹੁਤ ਵੱਡੀ ਮਾਤਰਾ ਹੈ ਐਫੇਡਰੀਨ ਦੀ, ਬਹੁਤ ਵੱਡੀ ਮਾਤਰਾ 20 ਟਨ, ਔਰ ਉਹਦਾ ਇਹਨਾਂ ਨੇ ਬਾਜ਼ਾਰੀ ਮੁੱਲ ਪਾਇਆ 2000 ਕਰੋੜ ਰੁਪਇਆ। ਸੋ ਇਹ ਜਿਹੜੀ ਬੀਬੀ ਹੈ ਮਮਤਾ ਕੁਲਕਰਨੀ, ਇਹਦਾ ਜਿਹੜਾ ਪਤੀ ਹੈ ਵਿੱਕੀ ਗੋਸਵਾਮੀ, ਉਹ ਸਾਰੇ ਇਸ ਨੈਕਸਸ ਦਾ ਮੁਖੀਆ ਹੈ। ਔਰ ਕਮਾਲ ਦੀ ਗੱਲ ਇਹ ਹੈ ਕਿ ਉਹ ਵਿੱਕੀ ਸਜ਼ਾ ਯਾਫਤਾ ਹੈ ਦੁਬਈ ਤੋਂ ਵੀ, ਦੁਬਈ ਦੇ ਵਿੱਚ ਵੀ ਉਹਨੂੰ ਉਮਰ ਕੈਦ ਹੋਈ ਹੈ। ਉੱਥੋਂ ਉਹ ਨੇਕ ਚੱਲਣੀ ਤੇ ਛੇਤੀ ਬਾਹਰ ਆ ਗਿਆ, ਆ ਕੇ ਉਹਨੇ ਧੰਦਾ ਜਿਹੜਾ ਦੁਬਈ ਦੀ ਥਾਂ ਤੇ ਮੁੰਬਈ ਕਰ ਲਿਆ। ਇਸ ਤੋਂ ਇਲਾਵਾ ਉਹਦੇ ਤੇ ਕਈ ਹੋਰ ਮੁਲਕਾਂ 'ਚ ਪਰਚੇ ਦਰਜ ਆ। ਇਹ ਬੀਬੀ ਪਿੱਛੇ ਜੇ ਸਾਧਨੀ ਵੀ ਬਣ ਗਈ ਸੀ, ਭਗਵੇਂ ਪਾ ਕੇ ਦੱਸਦੇ ਸੀਗੇ ਇਹ ਜੀ ਤਪੱਸਿਆ 'ਚ ਚਲੇ ਗਈ ਆ, ਇਹ ਲੀਨ ਹੋ ਗਈ ਆ। ਮੇਰੇ ਖਿਆਲ ਦੇ ਨਾਲ ਲੀਨ ਨਹੀਂ ਸੀ ਹੋਈ, ਕਿਤੇ ਜ਼ਿਆਦਾ ਹੀ ਬ੍ਰਹਮ ਲੀਨ ਹੋ ਗਈ ਸੀ, ਕਿਉਂਕਿ ਉਹ ਪਤੀ ਦੇਵ ਵੀ ਜ਼ਿਆਦਾ ਹੀ ਲੀਨ ਰਹਿੰਦੇ ਸੀਗੇ, ਉਹਨਾਂ ਦੀ ਵੀ ਆਪਦੀ ਲੀਲਾ ਸੀ, ਤੇ ਇਹ ਵੀ ਬ੍ਰਹਮ ਲੀਨ ਹੋ ਗਈ ਕਿਤੇ। ਸੋ ਦੋਨਾਂ ਦਾ ਹੁਣ ਇਹ ਜਿਹੜਾ ਇੱਕ ਨਾਂ ਆ ਜੋੜਿਆ ਜਾ ਰਿਹਾ ਕਿ ਮਮਤਾ ਕੁਲਕਰਨੀ ਹੈ ਜਿਹੜੀ, ਉਹ ਵੀ ਕਿਤੇ ਨਾ ਕਿਤੇ ਇਸ ਸਾਰੇ ਖੇਡ ਦੇ ਵਿੱਚ ਸ਼ਾਮਲ ਰਹੀ ਹੈ। ਹੁਣ ਉਹਦੀ ਵੀ ਪੇਸ਼ੀ ਹੈ ਜਿਹੜੀ ਹੋ ਸਕਦੀ, ਉਹਦੇ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਪਰ ਇੱਕ ਗੱਲ ਸਾਫ਼ ਹੋ ਗਈ ਕਿ ਨਸ਼ਾ ਜਿਹੜਾ, ਅਕਾਲੀ ਸੱਚੇ ਕਹਿੰਦੇ ਆ ਕਿ ਨਸ਼ਾ ਇਕੱਲਾ ਪੰਜਾਬ 'ਚ ਨਹੀਂ ਹੈ, ਨਸ਼ਾ ਮੁੰਬਈ ਦੇ ਵਿੱਚ ਵੀ ਹੈ, ਨਸ਼ਾ ਗੋਆ ਦੇ ਵਿੱਚ ਵੀ ਹੈ। ਪਰ ਉੱਥੇ ਵੇਖੋ ਕਿ ਨਸ਼ੇ ਦੇ ਮਾਮਲੇ 'ਚ ਕੰਮ ਕਿਸ ਤਰ੍ਹਾਂ ਦਾ ਹੋਇਆ। ਪੁਲਿਸ ਨੇ ਫੜਿਆ, ਨਾਲ ਦੀ ਨਾਲ ਵੱਡੇ ਵੱਡੇ ਨਾਵਾਂ ਦਾ ਜਿਹੜਾ ਖੁਲਾਸਾ ਹੋ ਗਿਆ, ਸਾਰਾ ਭੇਤ ਹੈ ਜਿਹੜਾ ਖੁੱਲ੍ਹ ਕੇ ਬਾਹਰ ਹੋ ਗਿਆ। ਸਾਡੇ ਇੱਥੇ ਉਦੋਂ ਵੀ ਵੱਡਾ ਡਰੱਗ ਰੈਕਟ ਫੜਿਆ ਗਿਆ, ਹਾਲੇ ਤੱਕ ਇਹ ਨਹੀਂ ਸਾਫ਼ ਹੋਇਆ ਕਿ ਉਸ ਨੂੰ ਚਲਾਉਣ ਵਾਲਾ ਕੌਣ ਸੀ ਤੇ ਉਹਦੇ ਪਿੱਛੇ, ਉਹਦੀ ਪਿੱਠ ਤੇ ਹੱਥ ਕੌਣ ਰੱਖ ਕੇ ਬੈਠਾ ਸੀ। ਸੋ ਇਹ ਦੋਨਾਂ ਚੀਜ਼ਾਂ ਦਾ ਜ਼ਰੂਰ ਤੁਲਨਾਤਮਕ ਪੱਖ ਆ ਕਿ ਇੱਕ ਪਾਸੇ ਕਿਸ ਤਰ੍ਹਾਂ ਜਲਦੀ ਜਲਦੀ ਕੰਮ ਹੋਇਆ ਕਿ ਸਾਰਿਆਂ ਨਾਵਾਂ ਦਾ ਖੁਲਾਸਾ ਹੋ ਗਿਆ ਕਿ ਇਹ ਮਮਤਾ ਕੁਲਕਰਨੀ ਦਾ ਜਿਹੜਾ ਪਤੀ ਸੀਗਾ ਉਹ ਫਲਾਣੇ ਫਲਾਣੇ ਦੇਸ਼ ਦੇ ਵਿੱਚ ਉਹਦੇ ਲਿੰਕ ਸੀ, ਸਭ ਕੁਝ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਜਿਹੜੀ ਉੱਥੋਂ ਦੀ ਪੁਲਿਸ ਆ। ਪਰ ਇੱਥੋਂ ਦੀ ਹਾਲੇ ਤੱਕ ਪੁਲਿਸ ਤੇ ਜਿਹੜੀ ਉਹ ਪੁਲਿਸ ਨੇ ਤਾਂ ਹਾਲੇ ਤੱਕ ਬੋਣੀ ਨਹੀਂ ਕੀਤੀ ਕੰਮ ਕਰਨ ਦੀ। ਈਡੀ ਹੈਗੀ ਹੈ, ਉਹ ਵਿਚਾਰੀ ਉਂਝ ਉਲਝੀ ਫਿਰਦੀ ਹੈ, ਉਹ 36 ਵਾਲੇ ਗੇਟ 'ਚ ਪਈ ਫਿਰਦੀ ਹੈ, ਕਦੇ ਕੇਂਦਰ, ਕਦੇ ਇੱਧਰ, ਕਦੇ ਉੱਧਰ, ਕਦੇ ਇੱਧਰ। ਸੋ ਇਹ ਇੱਥੋਂ ਦੀ ਤੇ ਉੱਥੋਂ ਦੀ ਪੁਲਿਸ ਦੀ ਕਾਰਗੁਜ਼ਾਰੀ ਦਾ ਫਰਕ ਜ਼ਰੂਰ ਹੈ। ਪਰ ਨਸ਼ੇ ਵਾਲੇ ਮਾਮਲੇ 'ਚ ਇਹ ਚੀਜ਼ ਮੰਨਣ ਵਾਲੀ ਹੈ ਕਿ ਨਸ਼ਾ ਜਿਹੜਾ ਉਹ ਹੈਗਾ, ਹਰੇਕ ਜਗ੍ਹਾ ਹੈਗਾ। ਜੀ ਜੀ ਜੀ। ਅਤੇ ਅਗਲੀ ਗੱਲ ਕਰੀਏ, ਮਾਂ ਪੁੱਤ ਖੁਦਕੁਸ਼ੀ ਮਾਮਲੇ ਦੇ ਵਿੱਚ ਅੜਿੱਕੇ ਆੜਤੀਏ ਦੀ ਪਿੱਠ ਤੇ ਆਏ ਅਕਾਲੀ ਆਗੂ। ਇਹਨਾਂ ਨੇ ਹੋਰ ਕੀ ਕਰਨਾ ਜੀ, ਇਹੀ ਕੁਝ ਕਰ ਸਕਦੇ ਆ।
ਉਹ ਆੜਤੀਆ ਕੌਣ ਸੀ? ਸਭ ਤੋਂ ਪਹਿਲਾਂ ਇਹ ਜਾਣਨਾ ਬੜਾ ਜ਼ਰੂਰੀ ਹੈ। ਜਿਹੜਾ ਤੇਜਾ ਸਿੰਘ ਆੜਤੀਆ ਉਹ ਪਹਿਲਾਂ ਪੁਲਿਸ ਮਹਿਕਮੇ 'ਚ ਸੀ, ਪੁਲਿਸੀਆ ਰਿਟਾਇਰ ਹੋਇਆ, ਉਸ ਤੋਂ ਬਾਅਦ ਉਹਨੇ ਆੜਤ ਦਾ ਕੰਮ ਕਰ ਲਿਆ। ਹੁਣ ਇੱਕ ਹੋਵੇ ਪੁਲਿਸੀਆ, ਦੂਜਾ ਸ਼ਾਹੂਕਾਰ ਬਣ ਜੇ, ਤੀਜਾ ਉਹਦਾ ਮੁੰਡਾ ਅਕਾਲੀ ਦਲ ਦੇ ਸੋਈ ਦਾ ਅਹੁਦੇਦਾਰ ਬਣ ਜੇ, ਤੇ ਫਿਰ ਤਾਂ ਰੱਬ ਹੀ ਰਾਖਾ ਨਾ ਜੀ। ਜਿਹੜਾ ਉਹਦੇ ਟੇਟੇ ਚੜ ਗਿਆ ਉਹ ਤਾਂ ਫਿਰ ਬਣ ਗਿਆ ਬਲੀ ਦਾ ਬੱਕਰਾ। ਸੋ ਇਹ ਆੜਤੀਆ ਤੇਜਾ ਸੋਂ ਸਾਬਕਾ ਪੁਲਿਸ ਅਧਿਕਾਰੀ ਸੀ। ਹੁਣ ਇਹਦੀ ਪਿੱਠ ਤੇ ਉੱਥੋਂ ਦੇ ਸ਼ਾਹੂਕਾਰ ਆ ਗਏ ਆ, ਔਰ ਨਾਲ ਅਕਾਲੀ ਕੁਝ ਨੇਤਾ ਵੀ ਆ, ਉਹ ਵੀ ਆ ਗਏ ਆ ਬਾਜ਼ਾਰਾਂ ਦੇ ਵਿੱਚ। ਉਹਨਾਂ ਨੇ ਅੱਜ ਰੋਸ ਵਿਖਾਵਾ ਕੀਤਾ, ਧਰਨਾ ਵੀ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਭਾਈ ਇਹ ਜਿਹੜੇ ਆੜਤੀਆਂ ਤੇ ਕੇਸ ਦਰਜ ਹੋਏ ਆ, ਇਹ ਤੇਜਾ ਸਿੰਘ ਤੇ ਉਹਦੇ ਮੁੰਡਿਆਂ ਤੇ, ਇਹ 4-5 ਜਣਿਆਂ ਤੇ ਜਿਹੜਾ ਮੁਕੱਦਮਾ ਦਰਜ ਹੋਇਆ, ਇਹਨੂੰ ਕੈਂਸਲ ਕਰੋ, ਰੱਦ ਕਰੋ। ਉਹ ਕਹਿੰਦੇ ਕਿ ਕਿਉਂ ਰੱਦ ਕਰੋ? ਉਹ ਕਹਿੰਦੇ ਆ ਕਿ ਭਾਈ ਇਹ ਕੇਸ ਬਣਦਾ ਹੀ ਨਹੀਂ। ਜਿਹੜੀ ਦਵਾਈ ਉਹਨਾਂ ਨੇ ਪੀਤੀ ਮਾਂ ਪੁੱਤਾਂ ਨੇ, ਉਹ ਪਿਆਉਣ ਲਈ ਉੱਥੇ ਜਿਹੜੇ ਕਿਸਾਨ ਆਗੂ ਸੀ ਉਹ ਉਹਨੂੰ ਉਕਸਾ ਰਹੇ ਸੀਗੇ, ਭਾਈ ਪੀਜਾ ਘੁੱਟ ਕੋ ਪੀਜਾ ਕੁਛ ਨਹੀਂ ਹੁੰਦਾ, ਪੀਜਾ ਕੁਛ ਨਹੀਂ ਹੁੰਦਾ। ਤਾਂ ਇਹ ਕੇਸ ਹੈ ਜਿਹੜਾ, ਉਹ ਕਹਿੰਦੇ ਇਹਦੇ ਤੇ ਨਹੀਂ ਬਣਦਾ, ਤੇਜਾ ਸਿੰਘ ਤੇ ਨਹੀਂ ਬਣਦਾ, ਇਹ ਬਣਦਾ ਉਹਨਾਂ ਕਿਸਾਨ ਆਗੂਆਂ ਤੇ ਜਿਹੜੇ ਉਹਦੀ ਮਦਦ ਕਰਨ ਆਏ ਸੀਗੇ। ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਉਹਦੀ ਕੁਰਕੀ ਰੁਕਵਾਉਣ ਆਏ ਸੀ ਉਹਨਾਂ ਦੀ ਮੰਜੀ ਠੋਕੋ, ਇਹਨੂੰ ਕੱਢ ਦਿਓ, ਇਹਦੇ ਮੁੰਡਿਆਂ ਦਾ ਵੀ ਪਰਚਾ ਰੱਦ ਕਰ ਦਿਓ। ਹੁਣ ਕਮਾਲ ਦੀ ਗੱਲ ਹੈ ਜੀ, ਸਾਰੀਆਂ ਮੀਡੀਆ ਰਿਪੋਰਟਾਂ ਇਹ ਗੱਲ ਕਹੀ ਜਾਂਦੀਆਂ ਹੈ ਕਿ ਜਦੋਂ ਪੁਲਿਸ ਨੇ ਜ਼ੋਰ ਜ਼ਬਰੀ ਕੀਤੀ, ਉਹਨੇ ਚੇਤਾਵਨੀ ਦਿੱਤੀ ਹੈ ਪਹਿਲਾਂ ਕਿ ਭਾਈ ਰੁਕ ਜਾਓ, ਇਹਨਾਂ ਨੂੰ ਕੁਛ ਨਾ ਆਖੋ, ਜਿਹੜੇ ਮੇਰੇ ਹਮਾਇਤੀ ਆਏ, ਜਿਹੜੇ ਕਿਸਾਨ ਆਗੂ ਸੰਘਰਸ਼ ਕਰ ਰਹੇ ਆ, ਇਹਨਾਂ ਨੂੰ ਕੁਛ ਨਾ ਕਹੋ, ਨਹੀਂ ਤਾਂ ਮੈਂ ਦਵਾਈ ਪੀ ਲਊਂਗਾ। ਸਾਰੀਆਂ ਮੀਡੀਆ ਰਿਪੋਰਟਾਂ ਨੇ ਗੱਲ ਕਹੀ ਹੈ। ਕੋਠੇ ਤੇ ਚੜੇ ਦੀ ਉਸੇ ਤਰ੍ਹਾਂ ਫੁਟੇਜ ਸਾਹਮਣੇ ਆਈ ਹੈ, ਪਰ ਉਹ ਕਹਿੰਦੇ ਜੀ ਨਹੀਂ, ਇਹ ਕਿਸਾਨ ਆਗੂ ਸਾਰੇ ਸੀ। ਕਿਸਾਨ ਕਦੇ ਕਿਸਾਨ ਨੂੰ ਕਹਿ ਸਕਦਾ ਕਿ ਮਰ ਜਾ? ਕਦੇ ਨਹੀਂ, ਕਦੇ ਨਹੀਂ ਕਹੇਗਾ ਕਿ ਤੂੰ ਮਰ ਜਾ। ਕਿਸਾਨ ਨੂੰ ਨਹੀਂ ਕਹੇਗਾ ਕਿ ਤੂੰ ਮਰ ਜਾ। ਸੋ ਇਹ ਬਿਲਕੁਲ ਬੇਬੁਨਿਆਦ ਤੇ ਫਜ਼ੂਲ ਜਿਹਾ ਰੌਲਾ ਹੈ ਇਹਨਾਂ ਦਾ। ਪਰ ਇਹ ਮੇਰੇ ਖਿਆਲ ਦੇ ਵਿੱਚ ਜਿਹੜੀ ਇਹਨਾਂ ਦੀ ਮੰਗ ਆ ਉਹ ਥੋੜੀ ਜਿਹੀ ਗੈਰ ਵਾਜਬ ਆ। ਉਹ ਇਸ ਲਈ ਕਿ ਇਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਜਿਹੜੇ ਕਿਸਾਨ ਆਗੂ ਉਹਨਾਂ ਤੇ ਪਰਚਾ ਦਰਜ ਕਰੋ। ਮੇਰੇ ਖਿਆਲ ਨਾਲ ਇਹਨਾਂ ਨੂੰ ਚਾਹੀਦਾ ਕਹਿਣਾ ਕਿ ਜਿਹੜੇ ਉਹਨਾਂ ਦੇ ਜਵਾਕ ਬਚ ਗਏ ਪਿੱਛੇ, ਉਹਨਾਂ ਤੇ ਵੀ ਪਰਚਾ ਦਰਜ ਕਰੋ, ਤਾਂ ਕਿ ਕੱਲ ਨੂੰ ਉਹ ਮਰਨ ਨਾ, ਤੁਹਾਡੇ ਨਾਲ ਲੜਨ, ਤੁਹਾਡੇ ਗਲ 'ਚ ਗੂਠੇ ਦੇਣ, ਫਿਰ ਤੁਹਾਨੂੰ ਪਤਾ ਲੱਗੇ। ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ ਵੀ ਲੰਮੇ ਸਮੇਂ ਤੋਂ ਲਾਪਤਾ ਚੰਡੀਗੜ੍ਹ ਦੇ ਵਪਾਰੀਆਂ ਦੀਆਂ ਲਾਸ਼ਾਂ ਲੁਧਿਆਣੇ ਤੋਂ ਬਰਾਮਦ। ਇਹ 14 ਜਨਵਰੀ ਨੂੰ ਸ਼ਾਇਦ ਲਾਪਤਾ ਹੋ ਗਏ ਸਨ। ਉਦੋਂ ਬੜਾ ਰੌਲਾ ਪਿਆ ਇਸ ਮਸਲੇ ਦਾ। ਅਸਲ ਦੇ ਵਿੱਚ ਇਹ ਕਾਰੋਬਾਰੀ ਸਨ ਚੰਡੀਗੜ੍ਹ ਦੇ, ਤੇ ਲੁਧਿਆਣੇ ਕਿਸੇ ਨੂੰ ਛੱਡਣ ਆਏ ਸਨ। ਚੰਡੀਗੜ੍ਹ ਤੋਂ ਲੁਧਿਆਣੇ ਛੱਡ ਕੇ ਵਾਪਸ ਫਿਰ ਲੁਧਿਆਣੇ ਜਾ ਰਹੇ ਸੀ। ਰਸਤੇ ਦੇ ਵਿੱਚ ਆਖਰੀ ਲੋਕੇਸ਼ਨ ਜਿਹੜੀ ਇਹਨਾਂ ਦੇ ਫੋਨਾਂ ਦੀ ਸੀਗੀ ਉਹ ਦੁਰਾਹੇ ਦੀ ਸੀ। ਦੁਰਾਹੇ ਤੋਂ ਅੱਗੇ ਇਹਨਾਂ ਦਾ ਪਤਾ ਨਹੀਂ ਸੀ ਲੱਗਦਾ। ਬਹੁਤ ਥਿਊਰੀਆਂ ਤੇ ਕੰਮ ਕੀਤਾ ਇਹ, ਕਿਉਂਕਿ ਘਰੋਂ ਸੰਪੰਨ ਸੀਗੇ, ਘਰੋਂ ਸਰਦੇ ਪੁੱਜਦੇ ਸੀ। ਇਹਨਾਂ ਦੇ ਆਪਣੇ ਘਰਦਿਆਂ ਨੇ ਆਪਣੇ ਪੱਧਰ ਤੇ ਬੜੀ ਇਹਨਾਂ ਦੀ ਭਾਲ ਕੀਤੀ, ਗੋਤਾਖੋਰ ਕੀ, ਪੋਸਟਰ ਕੀ, ਬਹੁਤ ਭਾਲ ਕੀਤੀ, ਤਾਂ ਕੋਈ ਪਤਾ ਨਹੀਂ ਸੀ ਲੱਗਦਾ ਪਿਆ। ਹਰੇਕ ਥਿਊਰੀ ਹੈ ਜਿਹੜੀ ਫੇਲ ਹੁੰਦੀ ਸੀ। ਪਰ ਫਿਰ ਅਖੀਰੀ ਸ਼ੱਕ ਗਿਆ ਕਿ ਉਹ ਜਿਹੜਾ ਨੀਲੋ ਨਹਿਰ ਵਾਲਾ ਪੁਲ ਹੈ ਬੜਾ ਮਸ਼ਹੂਰ, ਕਿ ਭਾਈ ਇੱਥੇ ਲਾਗੇ ਪਾਸੇ ਵੇਖਿਆ ਜਾਵੇ, ਕਿਉਂਕਿ ਸੰਕੇਤ ਇਹ ਮਿਲਦੇ ਆ ਕਿ ਉਹ ਨਹਿਰ 'ਚ ਡਿੱਗ ਪਿਆ। ਤਾਂ ਉੱਥੇ ਭਾਲ ਕੀਤੀ ਜਾ ਰਹੀ ਸੀ ਕਈ ਦਿਨਾਂ ਤੋਂ, ਤੇ ਆਖਰ ਉਹ ਜਿਹੜੀ ਗੱਡੀ ਸੀ ਇਹਨਾਂ ਦੀ ਕਾਰ ਸੀਗੀ ਉਹ ਲੱਭ ਗਈ, ਤੇ 4 ਲਾਸ਼ਾਂ ਜਿਹੜੀਆਂ ਉਹ ਗੱਡੀ ਦੇ ਵਿੱਚੋਂ ਹੀ ਮਿਲ ਗਈਆਂ। ਬੁਰੀ ਹਾਲਤ ਹੋਈ ਪਈ ਸੀ ਲਾਸ਼ਾਂ ਦੀ, ਕਿਉਂਕਿ ਸਮਾਂ ਜਿਹੜਾ ਕਾਫੀ ਹੋ ਗਿਆ ਸੀਗਾ। ਲਾਸ਼ਾਂ ਗਲ ਸੜ ਚੁੱਕੀਆਂ ਸੀ, ਪਰ ਪਛਾਣ ਹੋ ਗਈ ਕਿ ਉਹ 4 ਕਾਰੋਬਾਰੀ ਉਹ ਸਨ ਜਿਹੜੇ ਚੰਡੀਗੜ੍ਹ ਤੋਂ ਆਏ ਸੀਗੇ। ਉਹਨਾਂ ਦੀ ਉਹ ਗੱਡੀ ਹੈ, ਉਹਨਾਂ ਦੀਆਂ ਹੀ ਲਾਸ਼ਾਂ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਹਾਦਸਾ ਹੋਇਆ ਜਾਂ ਕਿਸੇ ਤਰੀਕੇ ਦੀ ਸਾਜ਼ਿਸ਼ ਹੋਈ ਹੈ, ਇਹ ਜਾਂਚ ਦਾ ਵਿਸ਼ਾ ਹੈ। ਪਰ ਜਦੋਂ ਇਹ ਗਾਇਬ ਹੋਏ ਸਨ, ਕੁਝ ਮੀਡੀਆ ਰਿਪੋਰਟਾਂ ਇਹ ਆਈਆਂ ਸਨ ਕਿ ਆਉਣ ਲੱਗੇ ਜਦੋਂ ਇਹ ਉੱਥੋਂ ਲੁਧਿਆਣੇ ਤੁਰੇ ਆ, ਇਹਨਾਂ ਨੇ ਖਾਧੀ ਪੀਤੀ ਸੀਗੀ, ਔਰ ਇੱਥੋਂ ਹੀ ਸ਼ੱਕ ਜਤਾਇਆ ਜਾਂਦਾ ਸੀ ਕਿ ਗੱਡੀ ਨਹਿਰ 'ਚ ਡਿੱਗ ਪਈ। ਕਿਉਂਕਿ ਉਸ ਰਾਤ 14 ਜਨਵਰੀ ਜਦੋਂ ਆਪਣੇ ਇੱਥੇ ਮਾਘੀ ਦਾ ਮੇਲਾ ਹੁੰਦਾ, ਉਸ ਰਾਤ ਦੀ ਗੱਲ ਹੈ, ਤਾਂ ਉਸ ਰਾਤ ਕਾਫੀ ਧੁੰਦ ਸੀ। ਸ਼ੱਕ ਇਹ ਜਤਾਇਆ ਜਾਂਦਾ ਸੀ ਕਿ ਕਾਰ ਜਿਹੜੀ ਨਹਿਰ 'ਚ ਡਿੱਗੀ, ਤੇ ਉਹ ਸ਼ੱਕ ਪੂਰਾ ਹੋਇਆ। ਹੁਣ ਇਹ ਮਤਲਬ ਹਾਲੇ ਜਾਂਚ ਤੋਂ ਸਾਫ਼ ਹੋਏਗਾ ਕਿ ਇਹ ਡਰਿੰਕ ਐਂਡ ਡਰਾਈਵ ਦਾ ਮਾਮਲਾ ਸੀਗਾ, ਹਾਦਸਾ ਸੀਗਾ, ਜਾਂ ਕੋਈ ਸਾਜ਼ਿਸ਼ ਹੈ।
ਪਰ ਜੋ ਹੋਈ ਹੈ ਚਾਰਾਂ ਘਰਾਂ ਨਾਲ ਉਹ ਮਾੜੀ ਹੋਈ ਹੈ। ਇਸ ਤਰ੍ਹਾਂ ਦੀਆਂ ਹੋਣੀਆਂ ਜਿਹੜੀਆਂ ਸੜਕੀ ਹਾਦਸਿਆਂ 'ਚ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਲਗਾਤਾਰ ਵਾਪਰ ਰਹੀਆਂ। ਜੀ ਜੀ। ਤੇ ਜਾਂਦੇ ਜਾਂਦੇ ਪੁੱਛਦੇ ਹਾਂ, ਜਾਗਰ ਕੀ ਤੁਰਿਆ ਜਾਂਦਾ ਕਹਿੰਦਾ ਸੀ? ਜਾਗਰ ਜੀ ਮੇਰੇ ਪਿੰਡ ਦਾ ਇੱਕ ਕਰੈਕਟਰ ਹੈ, ਔਰ ਕਰੈਕਟਰ ਕਿਹਾ ਜੀ ਪੂਰਾ ਐਕਟਰ ਆ। ਜੀ ਉਹ ਜਦੋਂ ਵੀ ਕਿਤੇ ਲੰਘੀਏ ਟੱਪੀਏ ਖਬਰਾਂ ਦਾ ਬੜਾ ਸ਼ੌਕੀਨ ਆ। ਅੱਜ ਕੱਲ੍ਹ ਵੈਸੇ ਸਾਡੇ ਇਲਾਕੇ 'ਚ ਭੁੱਕੀ ਥੋੜ੍ਹੀ ਜਿਹੀ ਔਖੀ ਮਿਲਦੀ ਆ, ਜੀ ਤੇ ਉਹਦੀਆਂ ਗੱਲਾਂ ਪਹਿਲਾਂ ਵਾਲੀਆਂ ਤਾਂ ਨਹੀਂ, ਪਰ ਫਿਰ ਵੀ ਰਚਕ ਕਦੇ ਨਾ ਕਦੇ ਦੇ ਜਾਂਦਾ ਹੈ। ਜੀ ਤੇ ਅੱਜ ਤੜਕੇ ਤੜਕੇ ਤੁਰਿਆ ਜਾਂਦਾ ਸੀਗਾ ਤੇ ਮਿਲ ਗਿਆ, ਕਹਿੰਦਾ ਕੋਈ ਖਬਰ ਸੁਣਾ ਦੇ, ਕਾਲੀ ਕਾਲੀ ਬੋਲਦਾ। ਮੈਂ ਕਿਹਾ ਜੀ ਜਾਗਰਾ ਖਬਰ ਕਾਹਦੀ ਹੈ? ਮੈਂ ਕਿਹਾ ਨੇਰ ਪਿਆ ਹੋਇਆ ਹੈ ਕਿ ਜਲੰਧਰ ਇੱਕ 10ਵੀਂ ਫੇਲ ਬੰਦਾ ਹਸਪਤਾਲ ਖੋਲ ਕੇ ਬੈਠਾ ਸੀ। ਕਮਾਲ ਦੀ ਗੱਲ ਹੈ। ਜੀ ਤੇ ਉਹ ਅੱਗੋਂ ਹੱਸ ਕੇ ਬੋਲਿਆ, ਕਹਿੰਦਾ ਲੈ, ਕਹਿੰਦਾ ਜਿੱਥੇ ਕਾਂ ਤੋਂ ਵੀ ਬੇਸੁਰੇ ਵਾਹਿਯਾਤ ਗਾਣੇ ਚਲਾ ਰਹੇ ਹੋਣ, ਜਿੱਥੇ ਦਰਜਨਾਂ ਸਕੂਲ ਸਿਰਫ ਨਿਆਣੇ ਚਲਾ ਰਹੇ ਹੋਣ, ਜਿੱਥੇ ਸਾਧੂ ਮਹਿੰਗੇ ਮੁੱਲ ਤੇ ਫੋਕੇ ਮਖਾਣੇ ਚਲਾ ਰਹੇ ਹੋਣ, ਜਿੱਥੇ ਅਨਪੜ੍ਹ ਲੋਕ ਡੀਸੀ ਦਫ਼ਤਰ ਤੇ ਥਾਣੇ ਚਲਾ ਰਹੇ ਹੋਣ, ਉੱਥੇ ਇਹੋ ਜਿਹੀਆਂ ਖਬਰਾਂ ਕੀ ਕਰਨਗੀਆਂ। ਜੀ ਜੀ ਬਿਲਕੁਲ ਜੀ। ਬੜੀ ਵੱਡੀ ਚੋਟ ਆ ਜਾਗਰ ਦੀ। ਇਹ ਆਪਣੇ ਸਿਸਟਮ ਦੇ ਬਾਰੇ ਬਹੁਤ ਕੁਛ ਦੱਸਦਾ ਹੈ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।